ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਅਤੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸਵੇਰ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਆਈਫੋਨ ਐਂਡਰਾਇਡ ਐਪਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 8 ਤਰੀਕ ਆ, ਦਿਨ ਬੁੱਧਵਾਰ ਆ ਅਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408-272-2500। ਮਨਜੀਤ ਸਿੰਘ, ਨਰਿੰਦਰ ਕੌਰ ਖੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਸਤਨਾਮ ਸਿੰਘ, ਮਲਕੀਤ ਸਿੰਘ, ਪਰਮਜੀਤ ਕੌਰ ਪਾਵਲਾ, ਅਮਰਜੀਤ ਦਸਾਂਝ, ਜਰਨੈਲ ਸੋਹਤਾ, ਸਾਰੇ ਜਣੇ ਯੂਨੀਵਰਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਬਾਸੀ, ਬਲਬੀਰ ਬਾਸੀ ਸੌਸਲੀਟੋ, ਕਰਨੈਲ ਰੰਧਾਵਾ ਸੈਕਰਾਮੈਂਟੋ, ਬਲਵਿੰਦਰ ਸਿੰਘ ਗੋਲਡੀ ਟਰੱਕਿੰਗ ਗ੍ਰੀਨਵੁੱਡ, ਬਿੰਦਰ ਧਾਲੀਵਾਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਮੀਨਾਪਾਲ ਪੈਂਸਲਵੇਨੀਆ, ਮੱਖਣ ਸਿੰਘ ਮਾਨ ਵਿਸਕੌਨਸਨ, ਐਂਟੀਡੋਟ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਵਿੰਦਰ ਸਿੰਘ ਟੈਨਸੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਵੱਲ ਜੇ ਚੱਲੀਏ, ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਅੱਜ ਜਿਹੜੇ ਸਕੂਲ ਹੈਗੇ ਆ ਉਹਨਾਂ ਨੂੰ ਥ੍ਰੈਟ ਕੀਤਾ ਆ ਵੀ ਜਲਦੀ ਤੋਂ ਜਲਦੀ ਤੁਹਾਨੂੰ ਖੋਲ੍ਹਣਾ ਚਾਹੀਦਾ ਹੈਗਾ, ਅਤੇ ਨਾਲ ਦੀ ਨਾਲ CDC ਦੀਆਂ ਜਿਹੜੀਆਂ ਗਾਈਡਲਾਈਨਸ ਆ ਉਹਨਾਂ ਦੇ ਉੱਤੇ ਵੀ ਜਿਹੜਾ ਕੁਐਸਚਨ ਕੀਤਾ ਵੀ ਇਹ ਬਹੁਤ ਜ਼ਿਆਦਾ ਸਖਤ ਅਤੇ ਐਕਸਪੈਂਸਿਵ ਹੈਗੀਆਂ ਆ। ਉਹਨਾਂ ਨੇ ਇਹ ਕਿਹਾ ਵੀ ਸਕੂਲ ਜਲਦੀ ਤੋਂ ਜਲਦੀ ਜਿਹੜੇ ਆ ਖੁੱਲ੍ਹਣੇ ਚਾਹੀਦੇ ਆ, ਅਤੇ ਆਪਣੇ ਇੱਕ ਟਵੀਟ ਦੇ ਵਿੱਚ ਕਿਹਾ ਜਰਮਨੀ, ਡੈਨਮਾਰਕ, ਨਾਰਵੇ, ਸਵੀਡਨ ਅਤੇ ਹੋਰ ਬਹੁਤ ਸਾਰੇ ਮੁਲਕਾਂ ਨੇ ਆਪਣੇ ਸਕੂਲ ਆ ਜਿਹੜੇ ਆ ਉਹ ਖੋਲ੍ਹੇ ਹੋਏ ਆ ਬਿਨਾਂ ਕਿਸੇ ਪ੍ਰੋਬਲਮ 'ਤੇ। ਕਹਿੰਦੇ ਵੀ ਜਿਹੜੇ ਡੈਮੋਕ੍ਰੇਟਸ ਆ ਉਹ ਨਵੰਬਰ ਦੀਆਂ ਇਲੈਕਸ਼ਨਾਂ ਕਰਕੇ ਨਵੰਬਰ ਤੱਕ ਜਿਹੜੇ ਸਕੂਲਾਂ ਨੂੰ ਬੰਦ ਰੱਖਣਾ ਚਾਹੁੰਦੇ ਆ ਤਾਂ ਕਿ ਜਿਹੜਾ ਆ ਇਹਦਾ ਬੁਰਾ ਅਸਰ ਪਵੇ। ਜੀ, ਆਪਾਂ ਦੇਖ ਰਹੇ ਹਾਂ ਵੀ ਜਿਹੜੇ ਮੁਲਕਾਂ ਦਾ ਉਹਨਾਂ ਨੇ ਨਾਮ ਦਿੱਤਾ, ਉਹਨਾਂ ਨੇ ਕਰੋਨਾ ਵਾਇਰਸ ਦੇ ਉੱਤੇ ਕਾਫੀ ਜ਼ਿਆਦਾ ਕੰਟਰੋਲ ਕੀਤਾ ਹੈ, ਪਰ ਅਮਰੀਕਾ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਕੰਟਰੋਲ ਜਿਹੜਾ ਉਹ ਨਹੀਂ ਰਿਹਾ। ਇੱਕ ਵਾਰੀ ਫਿਰ ਰਾਸ਼ਟਰਪਤੀ ਨੇ ਜਿਹੜੀ ਆ ਉਹ ਡਾਲਰਾਂ ਦੀ ਨੂੰ ਜ਼ਿਆਦਾ ਤਰਜੀਹ ਦਿੱਤੀ ਆ ਲੋਕਾਂ ਦੀ ਜਾਨ ਨੂੰ ਛੱਡ ਕੇ। ਜੇ ਇੰਨੇ ਸਾਰੇ ਜਾਣੇ ਹੈਲਥ ਆਫਿਸਰਸ ਖਾਸ ਕਰਕੇ ਵੱਖ-ਵੱਖ ਜਿਹੜੇ ਸੂਬਿਆਂ ਤੋਂ, ਇੱਥੋਂ ਕੀ ਕੱਲ੍ਹ ਵੀ ਦੱਸਿਆ ਸੀ ਟੈਕਸਸ ਦੇ ਜਿਹੜੇ ਸਕੂਲ ਦੇ ਕਮਿਸ਼ਨਰ ਆ ਉਹਨਾਂ ਨੇ ਵੀ ਔਨਲਾਈਨ ਕਲਾਸਾਂ ਨੂੰ ਜਿਹੜੀ ਇਜਾਜ਼ਤ ਜਿਹੜੀ ਉਹ ਦੇ ਦਿੱਤੀ। ਉਹਨਾਂ ਨੂੰ ਪਤਾ ਹੈ ਵੀ ਹਾਲਾਤ ਜਿਹੜੇ ਆ ਉਹ ਨਾਜ਼ੁਕ ਨੇ, ਇੰਨੇ ਸੁਖਾਲੇ ਨਹੀਂ ਹੈਗੇ ਵੀ ਸਕੂਲ ਜਿਹੜੇ ਓਪਨ ਕਰਕੇ ਸੋਸ਼ਲ ਡਿਸਟੈਂਸਿੰਗ ਅਤੇ ਉਹ ਸਾਰਾ ਕੁਛ ਜਿਹੜਾ ਉਹ ਕਰਨਾ ਆ ਉਹ ਆਸਾਨ ਨਹੀਂ ਹੈਗਾ। ਸੋ ਕਾਫੀ ਇਹ ਹੁਣ ਇੱਕ ਨਵਾਂ ਜਿਹੜਾ ਵਿਵਾਦ ਦਾ ਕੇਂਦਰ ਜਿਹੜਾ ਉਹ ਜ਼ਰੂਰ ਬਣੇਗਾ ਇਸ ਦੇ ਵਿੱਚ ਕੀ ਬਣਨ ਜਾ ਰਿਹਾ ਹੈਗਾ ਆ। ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕਰੋਨਾ ਵਾਇਰਸ ਨੂੰ ਲੈ ਕੇ ਇਹ ਜਿਹੜੀ ਕਰੋਨਾ ਵਾਇਰਸ ਨੇ ਤਾਂ ਲੋਕਾਂ ਨੂੰ ਆਲਰੇਡੀ ਪਰੇਸ਼ਾਨ ਕੀਤਾ ਹੋਇਆ। ਇਸ ਦੇ ਉੱਤੇ ਹੋ ਰਹੀ ਜਿਹੜੀ ਸਿਆਸਤ ਨੇ ਵੀ ਲੋਕਾਂ ਨੂੰ ਹੋਰ ਜ਼ਿਆਦਾ ਡਿਵਾਈਡ ਕਰਨਾ ਜਿਹੜਾ ਉਹ ਸ਼ੁਰੂ ਕੀਤਾ ਹੋਇਆ ਆ। ਕਰੋਨਾ ਵਾਇਰਸ ਦੀ ਜੇ ਹਰਜੋਤ ਸਿੰਘ ਜੀ ਆਪਾਂ ਥੋੜ੍ਹੀਆਂ ਹੋਰ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਇਸ ਮੌਕੇ ਅਮਰੀਕਾ ਦੇ ਵਿੱਚ 3 ਮਿਲੀਅਨ ਕੇਸਾਂ ਦੇ ਵੱਲ ਨੂੰ ਆਂਕੜਾ ਕਹਿੰਦੇ ਬੜੀ ਤੇਜ਼ੀ ਦੇ ਨਾਲ ਇਹ ਵੱਧ ਰਿਹਾ ਆ। 1,30,000 ਦੇ ਤਕਰੀਬਨ ਇਸ ਟਾਈਮ ਲੋਕ ਅਮਰੀਕਾ ਦੇ ਵਿੱਚ ਉਹ ਕਰੋਨਾ ਵਾਇਰਸ ਦੇ ਕਰਕੇ ਮਰ ਚੁੱਕੇ ਹੋਏ ਨੇ। ਸੋ ਇਹ ਹੁਣ ਦੇਖਣ ਵਾਲੀ ਗੱਲ ਜਿਹੜੀ ਉਹ ਰਹੂਗੀ। ਬਹੁਤ ਸਾਰੇ ਜਿਹੜੇ ਸੂਬੇ ਆ ਉਹ ਕਹਿੰਦੇ ਆ ਉਹਨਾਂ ਨੇ ਰੀਓਪਨਿੰਗ ਨੂੰ ਕਾਹਲੀ ਤਾਂ ਜਿਹੜੀ ਉਹ ਕੀਤੀ, ਪਰ ਇਸ ਚੀਜ਼ ਨੂੰ ਉਹ ਦੇਖ ਨਾ ਸਕੇ ਵੀ ਜੇ ਕਿਤੇ ਕਰੋਨਾ ਵਾਇਰਸ ਦੁਬਾਰਾ ਇਨਫੈਕਸ਼ਨ ਸਰਜ ਜਿਹੜੀ ਹੁੰਦੀ ਆ, ਵਾਧਾ ਹੁੰਦਾ ਆ, ਤਾਂ ਉਹਦੇ ਵਿੱਚ ਜਿਹੜਾ ਉਹ ਕੀ ਕੀਤਾ ਜਾ ਸਕਦਾ ਆ। ਆਲਰੇਡੀ ਕਹਿੰਦੇ ਆ ਹਰਜੋਤ ਸਿੰਘ ਜੀ ਦੇਖਿਆ ਜਾ ਰਿਹਾ 18 ਤੋਂ 35 ਸਾਲ ਦੀ ਉਮਰ ਦੇ ਦਰਮਿਆਨ ਲੋਕਾਂ ਦੇ ਵਿੱਚ ਕਰੋਨਾ ਵਾਇਰਸ ਜਿਹੜੇ ਪ੍ਰਭਾਵਿਤ ਹੋਏ ਨੇ, ਪੀੜਤ ਹੋਏ ਆ, ਉਹ ਅੰਕੜਾ ਕਾਫੀ ਜ਼ਿਆਦਾ ਉਸਨੇ ਛਾਲ ਜਿਹੜੀ ਉਹ ਮਾਰੀ ਹੈਗੀ ਆ। ਇਹ ਜਿਹੜੇ ਡੈਬਰਾ ਬਰਕਸ ਫਿਜ਼ੀਸ਼ੀਅਨ ਹੈਗੇ ਨੇ ਵਾਈਟ ਹਾਊਸ ਪੈਂਡੈਮਿਕ ਰਿਸਪੌਂਸ ਦੇ, ਉਹਨਾਂ ਨੇ ਜਿਹੜੇ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਹੈਗੀ ਆ। ਸੋ ਇਹ ਹੁਣ ਚਿੰਤਾ ਦਾ ਵਿਸ਼ਾ ਇੱਕ ਹੋਰ ਬਣ ਰਿਹਾ। ਅੱਗੇ ਪਹਿਲਾਂ ਜਦੋਂ ਸ਼ੁਰੂਆਤ 'ਚ ਸੀਗਾ ਵੀ ਬਜ਼ੁਰਗਾਂ ਦੇ ਉੱਤੇ ਜ਼ਿਆਦਾ ਭਾਰੂ ਆ, ਪਰ ਬਾਅਦ ਦੇ ਵਿੱਚ ਇਹ ਕਾਫੀ ਰਿਪੋਰਟਸ ਅਤੇ ਕਾਫੀ ਜ਼ਿਆਦਾ ਜਿਹੜੇ ਆંકੜੇ ਉਹ ਸਾਹਮਣੇ ਉਹ ਦੱਸ ਰਹੇ ਸੀਗੇ ਵੀ ਨਹੀਂ, ਜਿਹੜੇ ਨੌਜਵਾਨ ਆ ਉਹ ਵੀ ਇਸ ਤੋਂ ਕਾਫੀ ਪ੍ਰਭਾਵਿਤ ਹੋ ਸਕਦੇ ਨੇ।
ਸੋ ਆਪਾਂ ਪੰਜਾਬੀ ਰੇਡੀਓ USA ਵੱਲੋਂ ਸਾਰਿਆਂ ਨੂੰ ਇਹੀ ਆਪਾਂ ਕਹਿੰਦੇ ਬੇਨਤੀ ਕਰਦੇ ਹਾਂ, ਇਹਤਿਆਤ ਜਿਹੜੀ ਉਹ ਵਰਤੋਂ, ਧਿਆਨ ਜਿਹੜਾ ਵੱਧ ਤੋਂ ਵੱਧ ਰੱਖੋ। ਜਦੋਂ ਵੀ ਬਾਹਰ ਨਿਕਲਦੇ ਆ ਮਾਸਕ ਵਗੈਰਾ ਪਾ ਕੇ, ਹੈਂਡ ਸੈਨੀਟਾਈਜ਼ਰ ਤੁਸੀਂ ਕੋਲ ਹੀ ਆਪਣੀ ਗੱਡੀ ਦੇ ਵਿੱਚ ਰੱਖੋ। ਜਦੋਂ ਵੀ ਕਿਤੇ ਕੁਝ ਲੈਣ ਜਾਂਦੇ, ਖਰੀਦਣ ਜਾਂਦੇ, ਖਰੀਦ ਕੇ ਆ ਕੇ ਤਾਂ ਫਿਰ ਬਾਅਦ ਦੇ ਵਿੱਚ ਆਪਣੇ ਹੱਥ ਵਗੈਰਾ ਜਿਹੜੇ ਉਹ ਵਾਈਪ ਡਾਊਨ ਕਰੋ। ਸਮੂਨ ਨੂੰ ਜਿਹੜਾ ਜਿਸ ਵੀ ਤਰੀਕੇ ਦੇ ਨਾਲ ਆਪਾਂ ਸ਼ੁਰੂਆਤ 'ਚ ਕਰ ਰਹੇ ਸੀਗੇ, ਧਿਆਨ ਰੱਖ ਰਹੇ ਸੀ, ਉੱਦਾਂ ਹੀ ਧਿਆਨ ਰੱਖਿਆ ਜਾਵੇ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਜਿਹੜੇ ਗਵਰਨਰ ਆ ਉਹਨਾਂ ਨੂੰ ਵੀ ਇਹ ਕਿਹਾ ਆ ਵੀ ਤੁਸੀਂ ਜਲਦੀ ਤੋਂ ਜਲਦੀ ਜਿਹੜੇ ਸਕੂਲ ਆ, ਕਾਲਜਸ ਖੋਲ੍ਹੋ। ਇਹਦੇ ਸੰਬੰਧ ਦੇ ਵਿੱਚ ਡਾਕਟਰ ਰੋਬਰਟ ਰੈਡਫੀਲਡ ਜਿਹੜੇ CDC ਤੋਂ ਹੈਗੇ ਆ, ਉਹਨਾਂ ਨੇ ਇਹ ਕਿਹਾ ਆ ਵੀ ਟੀਚਰਸ ਅਤੇ ਸਕੂਲ ਸਟਾਫ ਨੂੰ ਕੁਛ ਜਿਹੜੀਆਂ ਆ ਗਾਈਡਲਾਈਨਸ ਉਹ ਰੱਖਣੀਆਂ ਪੈਣੀਆਂ। ਕਲੀਨ ਅਤੇ ਡਿਸਇਨਫੈਕਟ ਵਾਰ-ਵਾਰ ਕਰਨਾ ਪੈਣਾ ਆ। ਜਿਹੜੇ ਸਪੇਸਿਸ ਆ ਉਹ ਟੱਚ ਹੁੰਦੇ ਆ, ਅਤੇ ਇਸੇ ਤਰ੍ਹਾਂ ਸੀਟਿੰਗ ਅਤੇ ਡੈਸਕ ਦੀ ਡਿਸਟੈਂਸ ਆ ਉਹ 6 ਫੁੱਟ ਤੋਂ ਵੱਧ ਰੱਖਣਾ ਪੈਣਾ ਆ। 1 ਵੇ ਰਾਊਟਸ ਰੱਖਣੇ ਪੈਣੇ ਆ, ਅਤੇ ਕਹਿੰਦੇ ਵੀ ਜਿਹੜੀ ਕੋਮਨਲ ਯੂਜ਼ ਸਪੇਸ ਜਿਹੜੀ ਆਪਣੇ ਵਰਤਦੇ ਹੈਗੇ ਆ, ਕੋਈ ਲੰਚ ਰੂਮ ਆ, ਜਿਹੜਾ ਇਕੱਠਾ ਜਗ੍ਹਾ ਹੈਗੀ ਆ, ਉਸ ਨੂੰ ਜਿਹੜਾ ਆ ਬਹੁਤ ਚੰਗੀ ਤਰੀਕੇ ਦੇ ਨਾਲ ਕਲੀਨ ਕਰਨਾ ਪਏਗਾ। ਜੀ, ਨਿਊ ਜਰਸੀ ਦੇ ਗਵਰਨਰ ਫਿਲ ਮਰਫੀ ਉਹਨਾਂ ਨੇ ਕਿਹਾ ਵੀ ਉਹ ਅੱਜ ਇੱਕ ਐਗਜ਼ੀਕਿਊਟਿਵ ਆਰਡਰ ਸਾਈਨ ਕਰ ਸਕਦੇ ਨੇ, ਜਿਸ ਦੇ ਵਿੱਚ ਉਹ ਸਾਰੇ ਹੀ ਨਿਊ ਜਰਸੀ 'ਚ ਰਹਿਣ ਵਾਲਿਆਂ ਨੂੰ ਇਹ ਰਿਕੁਆਇਰਮੈਂਟ ਹੋਊਗੀ ਵੀ ਉਹਨਾਂ ਨੂੰ ਇਨਡੋਰ ਅਤੇ ਆਊਟਡੋਰ ਦੇ ਵਿੱਚ ਜਿਹੜੇ ਆ ਉਹ ਮਾਸਕ ਪਾਉਣੇ ਪੈਣਗੇ, ਜਿੱਥੇ ਸੋਸ਼ਲ ਡਿਸਟੈਂਸਿੰਗ ਪੋਸੀਬਲ ਨਹੀਂ ਹੈਗੀ, ਜਿੱਥੇ ਕਰੀਬ ਨਜ਼ਦੀਕ ਲੋਕ ਜਿਹੜੇ ਆ ਉਹ ਕੰਮ ਕਰ ਰਹੇ ਨੇ। ਸੋ ਉਹ ਇੱਕ ਐਗਜ਼ੀਕਿਊਟਿਵ ਆਰਡਰ ਇਸ ਹਿਸਾਬ ਦਾ ਜਿਹੜਾ ਉਹ ਸਾਈਨ ਕਰ ਸਕਦੇ ਨੇ। ਕੱਲ੍ਹ ਜਿੱਦਾਂ ਆਪਾਂ ਦੱਸਿਆ ਸੀ, ਬ੍ਰਾਜ਼ੀਲ ਦੇ ਪ੍ਰੈਜ਼ੀਡੈਂਟ ਜ਼ਾਇਰ ਬੋਲਸੋਨਾਰੋ ਉਹਨਾਂ ਨੂੰ ਕਰੋਨਾ ਵਾਇਰਸ ਪੋਜ਼ੀਟਿਵ ਹੋਇਆ ਆ। ਉਹਨਾਂ ਨੇ ਅੱਜ ਇਸ ਦੇ ਬਾਰੇ ਜਾਣਕਾਰੀ ਦਿੱਤੀ ਵੀ ਉਹ ਇਸ ਦਾ ਇਲਾਜ ਜਿਹੜੀ ਹਾਈਡਰੋਆਕਸੀ ਕਲੋਰੋਕੁਈਨ ਆ ਉਸ ਨੂੰ ਵਰਤ ਕੇ ਜਿਹੜਾ ਉਹ ਕਰ ਰਹੇ ਆ। ਇਹ ਸਟੱਡੀ ਜਿਹੜੀ ਆ ਉਹ ਕਾਫੀ ਲੋਕਾਂ ਦੇ ਉੱਤੇ ਅਜਮਾਈ ਗਈ ਆ, ਪਰ ਉਸ ਦਾ ਕੋਈ ਬਹੁਤੇ ਪੋਜ਼ੀਟਿਵ ਨਤੀਜੇ ਜਿਹੜੇ ਉਹ ਨਹੀਂ ਨਿਕਲੇ ਸੀਗੇ। ਸੋ ਇਹ ਇੱਕ ਅਨਪਰੂਵਨ ਰੈਮੇਡੀ ਨੂੰ ਜਿਹੜਾ ਉਹ ਜ਼ਰੂਰ ਵਰਤ ਰਹੇ ਨੇ ਆਪਣਾ ਇਲਾਜ ਕਰਨ ਦੇ ਲਈ। ਅਗਲੀ ਖਬਰ UK ਤੋਂ ਆ ਰਹੀ ਹੈ। UK ਦੇ ਵਿੱਚ ਉੱਥੇ ਦੀ ਜਿਹੜੀ ਸਰਕਾਰ ਆ ਉਹਨਾਂ ਨੇ ਇੱਕ ਤਰ੍ਹਾਂ ਦਾ ਬੋਨਸ ਸਕੀਮ ਜਾਰੀ ਕੀਤੀ ਆ ਰੈਸਟੋਰੈਂਟਸ ਦੇ ਲਈ, ਨਾਲ ਦੀ ਨਾਲ ਸਿਟੀਜ਼ਨਸ ਦੇ ਲਈ, ਤਾਂ ਕਿ ਲੋਕ ਦੁਬਾਰਾ ਕੀ ਕੰਮ 'ਤੇ ਚਲੇ ਜਾਣ। ਜਿਹੜੇ ਵੀ ਬਿਜ਼ਨਸਸ UK ਦੇ ਵਿੱਚ ਕਹਿੰਦੇ ਪਈ $520 ਪਰ ਮੰਥ ਅਰਨ ਕਰ ਰਹੇ ਆ ਉਹਨਾਂ ਦੇ EMPLOYEES, ਅਤੇ ਉਹ ਬਿਜ਼ਨਸਸ ਨੂੰ £1000 ਤੱਕ ਜਿਹੜਾ ਆ ਬੋਨਸ ਦਿੱਤਾ ਜਾਊਗਾ, ਕਿਉਂਕਿ ਉਹਨਾਂ ਨੇ ਆਪਣੇ ਜਿਹੜੇ EMPLOYEES ਆ ਉਹਨਾਂ ਨੂੰ ਜਿਹੜਾ ਫਰਲੋ ਨਹੀਂ ਕੀਤਾ। ਇਸੇ ਤਰ੍ਹਾਂ ਜਿਹੜੇ ਫਾਈਨ ਮਿਨਿਸਟਰ ਰਿਸ਼ੀ ਸੋਨਿਕ ਆ ਉਹਨਾਂ ਨੇ ਅਨਾਊਂਸ ਕੀਤਾ ਵੀ 50% ਡਿਸਕਾਊਂਟ ਜਿਹੜਾ ਸੀਨੀਅਰ ਸਿਟੀਜ਼ਨਸ ਨੂੰ ਦਿੱਤਾ ਜਾਊਗਾ ਮੰਡੇ ਤੋਂ ਵੈਡਨਸਡੇ ਤੱਕ, ਜਿੱਥੇ ਉਹ ਖਾਣ ਜਾਂਦੇ ਹੈਗੇ ਆ, ਤਾਂ ਕਿ ਜਿਹੜੀ ਹੌਸਪੀਟੈਲਿਟੀ ਇੰਡਸਟਰੀ ਆ ਉਹ ਵੀ ਪਿਕ ਹੋ ਜਾਏ। ਗਵਰਨਮੈਂਟ ਨੇ ਇਸੇ ਤਰ੍ਹਾਂ $2 ਬਿਲੀਅਨ ਦਾ ਕਿਕ ਸਟਾਰਟ ਸਕੀਮ ਜਿਹੜੀ ਆ ਕ੍ਰੀਏਟ ਕੀਤੀ ਹੈਗੀ ਆ ਸਬਸਿਡਾਈਜ਼ ਕਰਨ ਦੇ ਲਈ 6 ਮੰਥ ਵਰਕ ਪਲੇਸਮੈਂਟ, ਖਾਸ ਕਰਕੇ ਜੋ ਲੋਕ 16 ਤੋਂ 24 ਸਾਲ ਦੀ ਉਮਰ ਦੇ ਵਿੱਚ ਹੈਗੇ ਆ। ਇੱਦਾਂ ਹੀ ਉੱਥੇ ਦੇ ਜਿਹੜੇ ਫਾਈਨੈਂਸ ਮਿਨਿਸਟਰ ਸੋਨਿਕ ਆ ਉਹਨਾਂ ਨੇ ਇਹ ਕਿਹਾ ਵੀ ਜਿਹੜੀਆਂ ਵੀ ਪ੍ਰੋਪਰਟੀਆਂ £5 ਲੱਖ ਤੋਂ ਥੱਲੇ ਦੀਆਂ ਆ ਉਹਨਾਂ ਦਾ ਜਿਹੜਾ ਪ੍ਰੋਪਰਟੀ ਟੈਕਸ ਆ ਉਹ ਉਹਨਾਂ ਨੂੰ ਛੁੱਟੀ ਦਿੱਤੀ ਗਈ ਆ, ਉਹ ਹਜੇ ਤੱਕ ਕਿਸੇ ਤਰ੍ਹਾਂ ਚਾਰਜ ਨਹੀਂ ਕੀਤਾ ਜਾਊਗਾ। ਜੀ ਉੱਧਰ ਆਪਾਂ ਸਕੂਲਾਂ ਦੀ ਹੀ ਗੱਲ ਕਰਦੇ ਜਾਈਏ। ਨਿਊਯਾਰਕ ਸਿਟੀ ਦੇ ਜਿਹੜੇ ਮੇਅਰ ਬਿਲ ਡੇ ਬਲਾਸੀਓ ਆ ਉਹਨਾਂ ਨੇ ਆਖਿਆ ਆ ਵੀ ਜਿਹੜੇ ਤਕਰੀਬਨ 1.1 ਮਿਲੀਅਨ ਸਕੂਲੇ ਚਿਲਡਰਨ ਨੇ ਉਹ ਇੱਕੋ ਦਮ ਸਕੂਲ ਦੇ ਵਿੱਚ ਫਾਲ ਦੇ ਵਿੱਚ ਵਾਪਸ ਨਹੀਂ ਜਾਣਗੇ। ਕਹਿੰਦੇ ਵੀ ਜੇ ਸਕੂਲ ਉੱਥੇ ਚਾਲੂ ਹੁੰਦੇ ਨੇ ਤਾਂ ਇਨ ਪਰਸਨ ਕਲਾਸਿਸ 2 ਤੋਂ 3 ਦਿਨ ਤੱਕ ਹਫਤੇ ਦੇ ਵਿੱਚ ਹੀ ਹੋਇਆ ਕਰਨਗੀਆਂ। ਅਤੇ ਕਹਿੰਦੇ ਮੋਸਟ ਸਕੂਲਸ ਵਿਲ ਨਾਟ ਹੈਵ ਆਲ ਦੀਅਰ ਕਿਡਸ ਇਨ ਦ ਸਕੂਲ ਐਟ ਦ ਸੇਮ ਟਾਈਮ। ਹੋ ਸਕਦਾ ਵੀ ਇਹ 2-2 3-3 ਕਰਕੇ 2 ਸੈਸ਼ਨ ਵੱਖੋ ਵੱਖਰੇ ਅੱਧੋ-ਅੱਧ ਕਰਕੇ ਜਿਹੜੇ ਬੱਚਿਆਂ ਦੇ ਉਹ ਬਣਾਉਣ ਬਾਰੇ ਸੋਚ ਰਹੇ ਹੋਣ ਵੀ 2 ਦਿਨ ਜਿਹੜੇ ਆ ਅੱਧੇ ਬੱਚੇ ਅਤੇ 2 ਦਿਨ ਜਿਹੜੇ ਆ ਉਹ ਰਹਿ ਗਏ ਜਿਹੜੇ ਅੱਧੇ ਬੱਚੇ ਆ ਉਹਨਾਂ ਨੂੰ ਇੱਦਾਂ ਕਲਾਸਾਂ ਜਿਹੜੀਆਂ ਦੇਣ ਦੀ ਕੋਸ਼ਿਸ਼ ਕੀਤੀ ਜਾਊਗੀ। ਬਾਕੀ ਦਿਨ ਜਿਹੜੀ ਰਿਮੋਟ ਲਰਨਿੰਗ ਜਿਹੜੀ ਉਹ ਹੋਊਗੀ। ਜਿੱਦਾਂ ਆਪਾਂ ਕੱਲ੍ਹ ਵੀ ਜ਼ਿਕਰ ਕੀਤਾ ਸੀ, ਅਮਰੀਕਾ ਦੀ ਇਕੋਨਮੀ ਦੇ ਲਈ ਜਿਹੜੇ ਚਾਈਲਡ ਕੇਅਰ ਨਾ ਇਸ ਟਾਈਮ ਹੋਣਾ ਉਹ ਇੱਕ ਕਾਫੀ ਵੱਡਾ ਕਹਿ ਲਓ ਵੀ ਪੈਰ ਦੇ ਵਿੱਚ ਰੋੜੇ ਵਾਂਗੂ ਜਿਹੜਾ ਉਹ ਮਹਿਸੂਸ ਹੋ ਰਿਹਾ ਇਕੋਨਮੀ ਨੂੰ, ਕਿਉਂਕਿ ਬਹੁਤ ਸਾਰੇ ਜਿਹੜੇ ਇੰਪਲੋਈ ਹੈਗੇ ਨੇ ਉਹ ਕੰਮਾਂ ਦੇ ਉੱਤੇ ਇਸੇ ਕਰਕੇ ਜਾਣ ਤੋਂ ਜਿਹੜੇ ਉਹ ਵਾਂਝੇ ਨੇ ਜਾਂ ਨਹੀਂ ਜਾ ਸਕਦੇ
ਕਿਉਂਕਿ ਬੱਚਿਆਂ ਦੀ ਦੇਖਭਾਲ ਕਰਨ ਦੇ ਲਈ ਇਸ ਟਾਈਮ ਕੋਈ ਸਹੂਲਤ ਨਹੀਂ ਹੈਗੀ। ਅਤੇ ਜਿਹੜੇ ਸਕੂਲ ਹੈ ਉਹ ਇੱਕ ਡੇ ਕੇਅਰ ਦਾ ਇੱਕ ਵਧੀਆ ਕੰਮ ਸੀਗਾ, ਅਤੇ ਨਾਲ ਦੇ ਨਾਲ ਜਿਹੜਾ ਉੱਥੇ ਉਹ ਸਿੱਖਿਆ ਵੀ ਲੈਂਦੇ ਸੀ, ਉਹ ਬੰਦ ਹੋਣ ਕਰਕੇ ਉਹ ਸਾਰਾ ਕੁਛ ਹੀ ਇੱਕ ਚੱਕਾ ਜਿਹੜਾ ਆ ਉਹ ਜਾਮ ਹੋਇਆ ਪਿਆ ਹੈਗਾ ਆ। ਅਗਲੀ ਖਬਰ ਯੂਐਸ ਸੁਪਰੀਮ ਕੋਰਟ ਤੋਂ ਅੱਜ ਉਹਨਾਂ ਨੇ ਡਿਸੀਜਨ ਦਿੱਤਾ ਹੈ, ਜਿਹਦੇ ਮੁਤਾਬਕ ਯੂਐਸ ਸੁਪਰੀਮ ਕੋਰਟ ਕਹਿੰਦੀ ਆ ਵੀ ਓਬਾਮਾ ਕੇਅਰ ਦੇ ਵਿੱਚ ਇੱਕ ਕੰਟਰਾਸੈਪਟਿਵ ਦਾ ਜਿਹੜਾ ਮੈਂਡੇਟ ਸੀ ਉਸ ਨੂੰ ਤੋੜਿਆ ਜਾ ਸਕਦਾ ਆ। 7-2 ਦੇ ਰੂਲਿੰਗ ਦੇ ਮੁਤਾਬਕ ਕਹਿੰਦੇ ਵੀ ਜਿਹੜੀਆਂ ਧਾਰਮਿਕ ਸੰਸਥਾਵਾਂ ਆ ਜਾਂ ਕੋਈ ਬਿਜ਼ਨਸ ਜਿਹੜੇ ਧਰਮ ਦੇ ਨਾਲ ਰਿਲੇਟਡ ਆ, ਉਹ ਆਪਣੇ ਇੰਪਲਾਈਜ਼ ਨੂੰ ਜਿਹੜੀ ਇੰਸ਼ੋਰੈਂਸ ਦਿੰਦੇ ਆ, ਉਹਦੇ ਵਿੱਚ ਜ਼ਰੂਰੀ ਨਹੀਂ ਪਈ ਉਸ ਇੰਸ਼ੋਰੈਂਸ ਦੇ ਅੰਡਰ ਕੰਟਰਾਸੈਪਟਿਵ ਜਿਹੜੇ ਹੈਗੇ ਆ ਉਹ ਕਵਰ ਕੀਤੇ ਜਾਣ। ਜੀ, ਸੋ ਇਹਦੇ ਵਿੱਚ ਜਿਹਦੀ ਖਾਸ ਕਰਕੇ ਜ਼ੀਰੋ ਕੋ ਪੇਮੈਂਟ ਹੈਗੀ ਆ, ਉਹਨਾਂ ਨੇ ਜ਼ਰੂਰੀ ਨਹੀਂ ਹਰਜੋਤ ਸਿੰਘ ਜੀ ਵੀ ਕੋਈ ਰਿਲੀਜਨ ਦੇ ਨਾਲ ਹੀ ਸੰਬੰਧਿਤ ਆ। ਕਹਿੰਦੇ ਰਿਲੀਜੀਅਸ ਗਰਾਊਂਡਸ ਦੇ ਉੱਤੇ, ਮੋਰਲ ਓਬਜੈਕਸ਼ਨਸ ਦੇ ਉੱਤੇ ਕੋਈ ਵੀ ਜਿਹੜਾ ਇੰਪਲੋਇਰ ਆ ਆਪਣੇ ਉਸ ਇੰਪਲੋਈ ਨੂੰ, ਖਾਸ ਕਰਕੇ ਕਹਿ ਸਕਦੇ ਹਾਂ ਵੀ ਔਰਤਾਂ ਦੇ ਨਾਲ ਹੀ ਸੰਬੰਧਿਤ ਆ, ਵੀ ਇਹ ਕੰਟਰਾਸੈਪਟਿਵ ਜਿਹੜੇ ਉਹਨਾਂ ਦੇ ਪਲਾਨ ਮੈਡੀਕਲ ਦੇ ਜਿਹੜੇ ਉਹਨਾਂ ਦੇ ਵਿੱਚ ਹੈਗੇ, ਜੇ ਉਹਦੀ ਜ਼ੀਰੋ ਕੋ ਪੇਮੈਂਟ ਹੈਗੀ ਉਹ ਦਵਾਈਆਂ ਦੇ ਲਈ, ਤਾਂ ਉਸ ਤੋਂ ਉਹ ਇਨਕਾਰ ਕਰ ਸਕਦੇ ਆ। ਕਹਿੰਦੇ ਵੀ ਇਸ ਦੇ ਕਰਕੇ ਤਕਰੀਬਨ 1.25 ਲੱਖ ਜਿਹੜੀਆਂ ਔਰਤਾਂ ਪੂਰੇ ਅਮਰੀਕਾ ਦੇ ਵਿੱਚ ਆਪਣਾ ਬਰਥ ਕੰਟਰੋਲ ਕਵਰੇਜ ਜਿਹੜੀ ਆ ਉਹ ਲੂਜ਼ ਕਰ ਸਕਦੀਆਂ ਨੇ। ਅਤੇ ਪਲੈਨਡ ਪੇਰੈਂਟਹੁੱਡ ਵਾਲਿਆਂ ਨੇ ਜਿਹੜਾ ਉਹ ਦੱਸਿਆ ਵੀ ਕਹਿੰਦੇ 10 ਦੇ ਵਿੱਚੋਂ 9 ਔਰਤਾਂ ਜਿਹੜੀਆਂ ਆ ਉਹ ਕੰਟਰਾਸੈਪਟਿਵ ਕੇਅਰ ਦੀ ਜਿਹੜੀ ਆ ਕਿਸੇ ਨਾ ਕਿਸੇ ਤਰੀਕੇ ਦੇ ਲਈ ਉਹ ਵਰਤਦੀਆਂ ਨੇ ਆਪਣੇ ਲਾਈਫ ਟਾਈਮ ਦੇ ਵਿੱਚ। ਅਤੇ ਅਫੋਰਡੇਬਲ ਕੇਅਰ ਐਕਟ ਦੇ ਵਿੱਚ ਇਹ ਉਹਨਾਂ ਨੇ ਕੋਲ ਸਹੂਲਤ ਸੀਗੀ ਵੀ ਕੋਈ ਕਿਸੇ ਵੀ ਧਰਮ ਜਾਂ ਧਾਰਮਿਕ ਜਿਹੜੀ ਕਹਿ ਲਓ ਜਾਂ ਮੋਰਲ ਓਬਜੈਕਸ਼ਨ ਦੇ ਆਧਾਰ ਦੇ ਉੱਤੇ ਉਹਨਾਂ ਨੂੰ ਉਹ ਰੋਕਿਆ ਨਹੀਂ ਸੀ ਜਾ ਸਕਦਾ, ਪਰ ਹੁਣ ਉਹਨਾਂ ਦੀ ਜਿਹੜੀ ਇਹ ਪਲਾਨ ਇੰਸ਼ੋਰੈਂਸ ਦੇ ਵਿੱਚੋਂ ਜਿਹੜਾ ਉਸ ਨੂੰ ਉਹ ਕੱਢਿਆ ਜਾ ਸਕਦਾ ਹੈ। ਜੀ ਬਿਲਕੁਲ, ਇਹ ਕੇਸ ਜਿਹੜਾ ਇੱਕ ਧਾਰਮਿਕ ਸੰਸਥਾ ਜਿਹੜੀ ਲਿਟਲ ਸਿਸਟਰਸ ਆਫ ਦਾ ਪੂਅਰ ਰੋਮਨ ਕੈਥੋਲਿਕ ਆਰਗੇਨਾਈਜੇਸ਼ਨ ਵੱਲੋਂ ਜਿਹੜਾ ਲਾਇਆ ਗਿਆ ਸੀ। ਜੀ, ਇਸ ਜਿਹੜੇ ਹਰਜੋਤ ਸਿੰਘ ਜੀ ਜਿਹੜੀਆਂ 2 ਔਰਤ ਜਸਟਿਸਿਸ ਹੈਗੀਆਂ, ਉਹਨਾਂ ਦੋਨਾਂ ਨੇ ਇਸ ਕੇਸ ਦੀ ਜਿਹੜੇ ਆ ਫੈਸਲੇ ਦੀ ਜਿਹੜੀ ਵਿਰੋਧਤਾ ਕੀਤੀ ਸੀ। ਜਿਹੜੇ ਜਸਟਿਸ ਰੂਥ ਬੇਡਰ ਗਿੰਗਸਬਰਗ ਅਤੇ ਜਸਟਿਸ ਸੋਨੀਆ ਸੋਟੋਮੇਅਰ ਉਹਨਾਂ ਨੇ ਕੀਤੀ ਸੀ, ਅਤੇ ਬਾਕੀ ਜਿਹੜੇ 7 ਜਸਟਿਸਿਸ ਨੇ ਇਹ ਹਾਮੀ ਭਰੀ ਆ ਵੀ ਇਹਨਾਂ ਨੂੰ ਜਿਹੜੀ ਇਜਾਜ਼ਤ ਦਿੱਤੀ ਜਾ ਸਕਦੀ ਆ ਸੰਵਿਧਾਨ ਦੇ ਮੁਤਾਬਕ। ਜਿਹੜੇ ਕੰਟਰਾਸੈਪਟਿਵ ਪਲਾਨਸ ਜਿਨ੍ਹਾਂ ਦੀ ਜ਼ੀਰੋ ਕੋ ਪੇਮੈਂਟ ਆ, ਉਹਨਾਂ ਨੂੰ ਉਹ ਬੰਦ ਕਰ ਸਕਦੇ ਨੇ, ਉਹ ਰਿਜੈਕਟ ਕਰ ਸਕਦੇ ਨੇ ਮੈਡੀਕਲ ਇੰਸ਼ੋਰੈਂਸ ਦੇ ਵਿੱਚੋਂ ਆਪਣੇ ਇੰਪਲੋਇਰ ਦੇ ਲਈ। ਜੀ, ਅਗਲੀ ਖਬਰ ਜਿਹੜੀ ਆ ਉਹ WHO ਨੂੰ ਲੈ ਕੇ ਆ, ਜਿਹਦੇ ਸੰਬੰਧ ਦੇ ਵਿੱਚ ਕੱਲ੍ਹ ਆਪਾਂ ਅਨਾਊਂਸ ਕੀਤਾ ਸੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਆਲਰੇਡੀ ਜਿਹੜੀ ਚਿੱਠੀ ਲਿਖ ਦਿੱਤੀ ਆ WHO ਨੂੰ ਵੀ ਉਹ WHO ਤੋਂ ਬਾਹਰ ਹੋਣ ਜਾ ਰਹੇ ਆ। 1 ਸਾਲ ਦਾ ਨੋਟਿਸ ਉਹਨਾਂ ਨੂੰ ਦੇਣਾ ਪੈਣਾ ਸੀ, ਜਿਹਦੇ ਮੁਤਾਬਕ $198 ਮਿਲੀਅਨ ਦੇਣਾ ਪੈਣਾ ਆ US ਨੂੰ। ਉਸ ਤੋਂ ਬਾਅਦ ਉਹ ਬਾਹਰ ਹੋ ਜਾਣਗੇ। ਪਰ ਇਹਦੇ ਸੰਬੰਧ ਦੇ ਵਿੱਚ ਅੱਜ ਜੋ ਬਾਈਡਨ ਜਿਹੜੇ ਡੈਮੋਕ੍ਰੈਟਿਕ ਪਾਰਟੀ ਦੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਆ, ਉਹਨਾਂ ਨੇ ਇਹ ਅਨਾਊਂਸ ਕੀਤਾ ਆ ਵੀ ਜੇ ਮੈਂ ਜਿੱਤਦਾ ਆ ਤਾਂ ਪਹਿਲੇ ਦਿਨ ਤੋਂ ਹੀ ਜਿਹੜਾ WHO ਦਾ ਜਿਹੜਾ ਜੁਆਇਨ ਕਰਨਾ ਆ ਉਹ ਆਪਾਂ ਕਰ ਦਾਂਗੇ, ਅਤੇ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਡਿਸੀਜਨ ਲਿਆ ਆ ਉਸ ਨੂੰ ਕੈਂਸਲ ਕੀਤਾ ਜਾਊਗਾ। ਜੀ ਬਿਲਕੁਲ, ਸੋ ਇਹ ਸੰਭਾਵੀ ਕੈਂਡੀਡੇਟ ਹੈਗਾ ਆ। ਸੋ ਦੇਖਦੇ ਹਾਂ ਇਸ ਵਾਰ ਜਿਹੜੀ ਕਨਵੈਨਸ਼ਨਸ ਹੋਣੀਆਂ ਦੋਨੋਂ ਹੀ ਪਾਰਟੀ ਦੀਆਂ ਉਹ ਕਿੱਦਾਂ ਦੀਆਂ ਜਿਹੜੀਆਂ ਹੁੰਦੀਆਂ ਨੇ, ਕਿਉਂਕਿ ਆਪਾਂ ਦੇਖ ਰਹੇ ਹਾਂ ਇਸ ਟਾਈਮ ਤਕਰੀਬਨ ਬਹੁਤ ਸਾਰੇ ਸੂਬਿਆਂ ਦੇ ਵਿੱਚ ਕਰੋਨਾ ਵਾਇਰਸ ਦੇ ਕਹਿਰ ਦੇ ਕਰਕੇ ਇਹ ਸਾਰਾ ਕੁਛ ਹੀ ਜਿਹੜਾ ਉਹ ਠੱਪ ਪਿਆ ਹੋਇਆ ਆ। ਅਤੇ ਜੇ ਦੇਖਿਆ ਜਾਵੇ ਤਾਂ ਇਹ ਵੀ ਇੱਕ ਕਾਫੀ ਚੁਣੌਤੀ ਭਰਪੂਰ ਹਰਜੋਤ ਸਿੰਘ ਜੀ ਇਹ ਇਲੈਕਸ਼ਨ ਜਿਹੜੀ ਰਹਿਣੀ ਹੈ ਕੈਂਡੀਡੇਟਸ ਦੇ ਲਈ, ਕਿਉਂਕਿ ਰੈਲੀਜ਼ ਵਗੈਰਾ ਕਾਫੀ ਘੱਟ ਹੋਣੀਆਂ ਨੇ। ਉਹਨਾਂ ਨੇ ਆਈਦਰ ਔਨਲਾਈਨ ਜ਼ਿਆਦਾ ਕਰਨਾ ਆ, ਜ਼ੂਮ ਮੀਟਿੰਗਸ ਕਰਨਗੇ, ਜਾਂ ਬਹੁਤ ਸਾਰੀਆਂ ਜਿਹੜੀਆਂ ਐਡਸ ਆ ਉਹ ਉਹਨਾਂ ਨੇ ਜਿਹੜੇ TV ਰੇਡੀਓ ਔਨਲਾਈਨ ਫੇਸਬੁੱਕ ਟਵਿੱਟਰ ਇਹਨਾਂ ਚੀਜ਼ਾਂ ਦੇ ਉੱਤੇ ਜਿਹੜੀ ਆ ਸੋਸ਼ਲ ਮੀਡੀਆ ਦੇ ਉੱਤੇ ਉਹ ਜ਼ਿਆਦਾ ਡਾਲਰ ਜਿਹੜੇ ਸਪੈਂਡ ਹੋਣੇ ਆ। ਸੋਸ਼ਲ ਮੀਡੀਆ ਦੇ ਉੱਤੇ ਚਾਂਦੀ ਹੋਣੀ ਆ ਇਸ ਵਾਰ ਬਹੁਤ, ਨੋ ਡਾਊਟ, ਕਿਉਂਕਿ ਰੈਲੀਜ਼ ਵਗੈਰਾ ਉਹ ਸਾਰੀਆਂ ਚੀਜ਼ਾਂ ਬੰਦ ਹੋਣੀਆਂ, ਕੈਨਵੈਸਿੰਗ ਜਿਹੜੀ ਆ ਉਹ ਕਾਫੀ ਘੱਟ ਹੋਣੀ ਆ। ਪਰ ਦੇਖਦੇ ਹਾਂ ਵੀ ਕਿੱਦਾਂ ਦਾ ਮਾਹੌਲ ਜਿਹੜਾ ਉਹ ਰਹਿਣ ਵਾਲਾ ਹੈ। ਹੁਣ ਕੁਛ ਹੀ ਮਹੀਨੇ ਜਿਹੜੇ ਆ ਉਹ ਰਹਿ ਗਏ ਨੇ ਨਵੰਬਰ ਦੀਆਂ ਜਿਹੜੀਆਂ ਉਹ ਇਲੈਕਸ਼ਨਸ ਦੇ ਲਈ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਕਰੋਨਾ ਵਾਇਰਸ ਨੂੰ ਲੈ ਕੇ ਪਿਛਲੇ ਹਫ਼ਤੇ ਲਗਭਗ ਹਰ ਰੋਜ਼ 50,000 ਤੋਂ ਵੱਧ ਕੇਸ ਕਰੋਨਾ ਵਾਇਰਸ ਤੋਂ ਪੀੜਤ ਲੋਕਾਂ ਦੇ ਆ ਰਹੇ ਸੀ। ਕੱਲ੍ਹ ਪਿਛਲੇ 24 ਘੰਟਿਆਂ ਦੇ ਵਿੱਚ USA ਦੇ ਵਿੱਚ 60,000 ਤੋਂ ਵੱਧ ਦਾ
ਜਿਹੜਾ ਰੈਕਡ ਆ ਉਹ ਪਾਰ ਹੋ ਗਿਆ ਆ। ਕਹਿੰਦੇ ਵੀ 60,000 ਲੋਕ ਕਰੋਨਾ ਵਾਇਰਸ ਨਾਲ ਪੋਜ਼ੀਟਿਵ ਸਿਰਫ ਇੱਕ ਦਿਨ ਦੇ ਵਿੱਚ ਹੀ ਪਾਏ ਗਏ ਹੈਗੇ ਆ। ਐਰੀਜ਼ੋਨਾ, ਕੈਲੀਫੋਰਨੀਆ, ਫਲੋਰੀਡਾ ਅਤੇ ਟੈਕਸਸ ਦੇ ਵਿੱਚ ਲਗਭਗ 50% ਦੇ ਕਰੀਬ ਜਿਹੜੇ ਨਵੇਂ ਕੇਸ ਆਏ ਹੈਗੇ ਆ। ਪਿੱਛੇ ਜਿਹੇ ਡਾਕਟਰ ਐਂਥਨੀ ਫੌਸੀ ਉਹਨਾਂ ਨੇ ਕਿਹਾ ਸੀ ਵੀ ਇਹ ਜਿਹੜੇ ਫਿਗਰਸ ਆ, ਜੇ ਇਸ ਨੂੰ ਕੰਟਰੋਲ ਨਾ ਕੀਤਾ ਗਿਆ, ਹਰ ਰੋਜ਼ 1 ਲੱਖ ਤੋਂ ਵੱਧ ਇਨਫੈਕਟਿਡ ਲੋਕਾਂ ਦੇ ਹੋ ਸਕਦੇ ਹੈਗੇ ਆ। ਜੀ, ਇਹ ਕਾਫੀ ਜਿਹੜੀ ਇੱਕ ਚਿੰਤਾ ਦਾ ਵਿਸ਼ਾ ਆ। ਦੇਖੋ 60,000 ਦਾ ਅੰਕੜਾ ਜਿਹੜਾ ਆ ਉਹ ਪਾਰ ਕਰ ਚੁੱਕਾ ਹੋਇਆ ਆ। ਅਤੇ ਹਰਜੋਤ ਸਿੰਘ ਜੀ, ਜਿਹੜਾ ਆਈਸ ਦੇ ਦੁਆਰਾ ਨਵਾਂ ਕਾਨੂੰਨ ਜਾਂ ਨਵੀਂ ਜਿਹੜੀ ਇਹ ਗਾਈਡਲਾਈਨ ਲਿਆਂਦੀ ਗਈ ਹੈ ਖਾਸ ਕਰਕੇ ਸਟੂਡੈਂਟ ਵੀਜ਼ਾ ਹੋਲਡਰਸ ਦੇ ਲਈ, ਬਹੁਤ ਜ਼ਿਆਦਾ ਜਿਹੜੀ ਇਸ ਟਾਈਮ ਭੰਬਲ ਭੂਸੇ ਦੇ ਵਿੱਚ ਅਤੇ ਭੱਜ ਦੜ ਜਿਹੜੀ ਆ ਬੱਚਿਆਂ ਦੇ ਵਿੱਚ ਮਚੀ ਪਈ ਆ ਵੀ ਕੀ ਜਿਹੜੇ ਉਹ ਕੀਤਾ ਜਾ ਸਕਦਾ ਆ। ਸੋ ਬਰਕਲੀ ਦੇ ਸਟੂਡੈਂਟਸ ਕਹਿੰਦੇ ਆ ਵੀ ਉਹ ਇੱਕ ਇਸ ਆਈਸ ਦੇ ਰੂਲਸ ਦੇ ਖਿਲਾਫ ਜਿਹੜਾ ਸ਼ਾਇਦ ਅਦਾਲਤ ਦਾ ਸਹਾਰਾ ਵੀ ਜਿਹੜਾ ਉਹ ਲੈ ਸਕਦੇ ਨੇ। ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਕੀ ਜਿਹੜੀ ਆ ਉਹ ਹੋਵੇਗੀ ਆਉਣ ਵਾਲੇ ਦਿਨਾਂ ਦੇ ਵਿੱਚ। ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਜਿਹੜੀਆਂ ਯੂਨੀਵਰਸਿਟੀਜ਼ ਆ ਉਹ ਇਹਨਾਂ ਬੱਚਿਆਂ ਦੀ ਕਿੱਦਾਂ ਜਿਹੜੀ ਉਹ ਮਦਦ ਕਰਨ ਦੇ ਵਿੱਚ ਅੱਗੇ ਆ ਸਕਦੀਆਂ ਆ ਜਾਂ ਨਹੀਂ ਆ ਸਕਦੀਆਂ। ਇਹ ਲੋਕ ਇੱਥੇ ਬੱਚੇ ਜਿਹੜੇ ਆਉਂਦੇ ਨੇ ਹਜ਼ਾਰਾਂ ਡਾਲਰਾਂ ਦੀ ਜਿਹੜੀ ਉਹ ਦਿੰਦੇ ਨੇ, ਇਸ ਦੇ ਵਿੱਚ ਫੀਸ ਦਿੰਦੇ ਨੇ। ਜਿੱਥੇ ਉਹ ਰਹਿੰਦੇ ਆ ਉੱਥੇ ਉਹ ਕਿਰਾਇਆ ਦਿੰਦੇ ਨੇ, ਜਿੱਥੇ ਉਹ ਖਾਂਦੇ ਪੀਂਦੇ ਆ ਉਹ ਇਕੋਨਮੀ ਦੇ ਵਿੱਚ ਇੱਕ ਹਿਸਾਬ ਦੇ ਨਾਲ ਹਿੱਸਾ ਹੀ ਜਿਹੜਾ ਉਹ ਯੋਗਦਾਨ ਪਾ ਰਹੇ, ਕਮਾਈ ਤੋਂ ਕਰ ਨਹੀਂ ਰਹੇ। ਉੱਧਰੋਂ ਮੰਗਾ ਕੇ ਜਿਹੜੇ ਇੱਧਰਲੇ ਪਾਸੇ ਇੱਕ ਹਿਸਾਬ ਦੇ ਨਾਲ ਜਿਹੜੇ ਉਹ ਖਰਚ ਰਹੇ ਆ। ਜੇ ਕਮਾਈ ਵੀ ਹੈ ਤਾਂ ਬਹੁਤ ਸੀਮਤ ਉਹਨਾਂ ਦੇ ਜਿਹੜੇ ਸਾਧਨ ਹੁੰਦੇ ਨੇ ਕਮਾਈ ਦੇ, ਉਹ ਇੰਨੀ ਜਿਹੜੀ ਕਦੀ ਟੇਕ ਆਊਟ ਨਹੀਂ ਕਰਦੇ। ਜ਼ਿਆਦਾ ਟੇਕ ਆਊਟ ਮਤਲਬ ਇਕੋਨਮੀ ਦੇ ਵਿੱਚੋਂ ਬਾਹਰ ਘੱਟ ਅਤੇ ਜ਼ਿਆਦਾ ਜਿਹੜਾ ਉਸ ਦੇ ਵਿੱਚ ਯੋਗਦਾਨ ਹੀ ਪਾ ਰਹੇ ਆ। ਹੁਣ ਫਰੈਜ਼ਨੋ ਸਟੇਟ ਯੂਨੀਵਰਸਿਟੀ ਦੇ ਵਿੱਚ ਪਿਛਲੇ ਆਈ ਥਿੰਕ ਜਿਹੜੇ ਸਮੈਸਟਰ ਦੇ ਵਿੱਚ 600 ਤੋਂ ਵੱਧ ਨਵੇਂ ਜਿਹੜੇ ਸਟੂਡੈਂਟ, ਇੰਟਰਨੈਸ਼ਨਲ ਸਟੂਡੈਂਟ ਜਿਹੜੇ ਉਹ ਆਏ ਨੇ। ਤੁਸੀਂ ਦੇਖੋ ਵੀ 600 ਜਾਣਿਆਂ ਦੀ ਇੱਕ ਸਾਲ ਦੀ ਤੁਸੀਂ ਐਵਰੇਜ ਜਿਹੜੀ ਉਹ ਲਾ ਲਓ ਵੀ 20-25 ਹਜ਼ਾਰ ਡਾਲਰ ਜਿਹੜੇ ਉਹ ਲਾਉਂਦੇ ਹੋਣਗੇ। ਸੋ ਯੂਨੀਵਰਸਿਟੀ ਨੂੰ ਤਾਂ ਫਾਇਦਾ ਹੀ ਫਾਇਦਾ ਆ, ਲੌਜਿੰਗ ਵੀ ਕਰਨੀ ਆ, ਉਹਨਾਂ ਨੇ ਖਾਣਾ ਪੀਣਾ ਵੀ ਆ, ਸਾਰਾ ਕੁਛ ਵੀ ਆ, ਪਰ ਉਹ ਉੱਥੋਂ ਕੱਢੇ ਜਾਣ ਦੇ ਕਰਕੇ ਕਾਫੀ ਜ਼ਿਆਦਾ ਮੁਸ਼ਕਿਲਾਂ ਜਿਹੜੀਆਂ ਉਹ ਆ ਸਕਦੀਆਂ ਨੇ। ਅਤੇ ਆਪਾਂ ਆਲਰੇਡੀ ਦੇਖ ਰਹੇ ਹਾਂ ਵੀ ਇਸ ਨੂੰ ਲੈ ਕੇ ਕਾਫੀ ਜਿਹੜੇ ਹੁਣ ਸੁਰਾਂ ਜਿਹੜੀਆਂ ਉਹ ਉੱਠ ਰਹੀਆਂ ਨੇ ਵੀ ਇੱਦਾਂ ਦਾ ਕੰਮ ਜਿਹੜਾ ਉਹ ਨਹੀਂ ਕਰਨਾ ਚਾਹੀਦਾ। ਹੁਣ ਕਿਉਂਕਿ ਆਈਸ ਨੇ ਇਹ ਫੈਸਲਾ ਲਿਆ ਆ, ਜੇ ਸਾਰੇ ਬੱਚਿਆਂ ਨੂੰ ਵਾਪਸ ਘੱਲਿਆ ਜਾਂਦਾ ਅਤੇ ਬੱਚੇ ਡਿਮਾਂਡ ਕਰਨਗੇ ਵੀ ਸਾਡੀ ਜਿਹੜੀ ਅਸੀਂ ਫੀਸ ਦਿੱਤੀ ਉਹ ਵਾਪਸ ਦਿਓ। ਜਿਹੜੇ ਸਟੂਡੈਂਟ ਆ ਉਹ ਕਹਿਣਗੇ ਵੀ ਵਾਪਸ ਦਿਓ, ਜੇ ਤੁਸੀਂ ਸਾਨੂੰ ਔਨਲਾਈਨ ਕਲਾਸਾਂ ਹੀ ਦੇਣੀਆਂ ਆ ਵੀ ਉਹ ਸਾਰੀਆਂ ਚੀਜ਼ਾਂ ਦੀ ਤਾਂ ਫਿਰ ਸਾਨੂੰ ਜ਼ਰੂਰਤ ਨਹੀਂ ਆ। ਅਤੇ ਜੇ ਉਹ ਪੈਸੇ ਡਾਲਰ ਜਿਹੜੇ ਵਾਪਸ ਦੇਣੇ ਪਵੇ ਤਾਂ ਇਨ ਦੀ ਐਂਡ, ਕਿਉਂਕਿ ਹੁਣ ਫੈਡਰਲ ਲੈਵਲ ਦੇ ਉੱਤੇ ਫੈਸਲਾ ਲੈ ਲਿਆ ਗਿਆ ਅਤੇ ਟੈਕਸ ਪੇਅਰ ਨੂੰ ਬਾਅਦ ਦੇ ਵਿੱਚ ਬਿੱਲ ਇੱਕ ਹਿਸਾਬ ਦੇ ਨਾਲ ਉਹ ਆਊਗਾ। ਸੋ ਨੁਕਸਾਨ ਹੀ ਨੁਕਸਾਨ ਜਿਹੜਾ ਆ ਉਹ ਜਿਹੜਾ ਉਹ ਹੋ ਸਕਦਾ ਆ ਟੈਕਸ ਪੇਅਰ ਦਾ ਵੀ ਅਤੇ ਇਹਨਾਂ ਬੱਚਿਆਂ ਦਾ ਵੀ। ਅਤੇ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਹਰਜੋਤ ਸਿੰਘ ਜੀ ਕੀ ਬਣਦਾ, ਕੀ ਇਸ ਚੀਜ਼ ਨੂੰ ਲੈ ਕੇ ਕੋਈ ਵੱਖਰਾ ਫੈਸਲਾ ਇਸ ਦੇ ਦੁਆਰਾ ਲਿਆ ਜਾਂਦਾ ਹੈ, ਕੋਈ ਥੋੜ੍ਹੀ ਜਿਹੀ ਛੋਟ ਦਿੰਦੇ ਨੇ ਜਾਂ ਨਹੀਂ। ਪਰ ਹਾਲ ਦੀ ਘੜੀ ਇਹਨਾਂ ਬੱਚਿਆਂ ਦੇ ਲਈ ਕਾਫੀ ਵੱਡੀ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਸਮੱਸਿਆ ਜਿਹੜੀ ਉਹ ਵੱਧ ਰਹੀ ਹੈਗੀ ਆ। UC ਬਰਕਲ ਦੇ ਸਟੂਡੈਂਟਸ ਜਿਹੜੇ ਆ ਉਹਨਾਂ ਨੇ ਇੱਕ ਡੰਮੀ ਕੋਰਸ ਵੀ ਕਹਿੰਦੇ ਤਿਆਰ ਕਰਨ ਜਾ ਰਹੇ ਆ, ਜਿਹਦੇ ਕਰਕੇ ਜਿੰਨੇ ਵੀ F1 ਵੀਜ਼ੇ ਦੇ ਉੱਤੇ ਸਟੂਡੈਂਟਸ ਹੈਗੇ ਆ ਉਹਨਾਂ ਨੂੰ ਵਾਪਸ ਨਾ ਜਾਣਾ ਪਵੇ ਜਾਂ ਉਹਨਾਂ ਦੇ ਉੱਤੇ ਕਿਸੇ ਤਰ੍ਹਾਂ ਦੀ ਡਿਪੋਰਟੇਸ਼ਨ ਆਉਣ ਲੱਗੇ। ਕਹਿੰਦੇ ਵੀ 1 ਯੂਨਿਟ ਦਾ ਕੋਰਸ ਯੂਨੀਵਰਸਿਟੀ ਆਫ ਕੈਲੀਫੋਰਨੀਆ ਬਰਕਲੇ ਦੇ ਵਿੱਚ ਜਿਹੜੀ ਹੈਗੀ ਆ ਉੱਥੇ ਸਟੂਡੈਂਟਸ ਵੱਲੋਂ ਕ੍ਰੀਏਟ ਕੀਤਾ ਜਾ ਰਿਹਾ, ਅਤੇ ਉਹ ਕਹਿੰਦੇ ਵੀ ਇੱਕ ਫੈਕਲਟੀ ਮੈਂਬਰ ਨੂੰ ਲੱਭ ਰਹੇ ਆ ਵੀ ਜਿਹੜਾ ਕਿ ਉਸ ਦੇ ਔਨ ਬੋਰਡ ਹੋਊਗਾ, ਅਤੇ ਤਾਂ ਕਿ ਜਿਹੜੇ ਸਟੂਡੈਂਟਸ ਆ ਜਿਹੜੇ ਇਨ ਪਰਸਨ ਜਾ ਕੇ ਕਲਾਸਿਸ ਲੈ ਸਕਣ ਅਤੇ ਇਹ ਇਮੀਗ੍ਰੇਸ਼ਨ ਵਾਲਾ ਮੁੱਦਾ ਜਿਹੜਾ ਖਤਮ ਹੋ ਜਾਏ। ਕਹਿੰਦੇ ਵੀ ਜਦੋਂ ਹੀ ਇਹ ਪੋਸਟ ਸ਼ੇਅਰ ਕੀਤੀ ਗਈ ਕੁਛ ਕੁ ਮਿੰਟਾਂ ਦੇ ਵਿੱਚ 25,000 ਤੋਂ ਵੱਧ ਇਹ ਜਿਹੜੀ ਟਵੀਟ ਆ ਉਸ ਦਾ ਲੋਕਾਂ ਨੇ ਸ਼ੇਅਰ ਕੀਤਾ। ਇਸ ਤੋਂ ਬਾਅਦ ਇਸ ਨੂੰ ਡਾਊਨ ਕਰ ਦਿੱਤਾ ਗਿਆ ਹੈਗਾ। ਸਾਰਿਆਂ ਨੂੰ ਪਤਾ ਵੀ ਜਿਹੜੀ UC ਬਰਕਲੇ ਆ ਇਹ ਲੈਫਟ ਲੀਨਿੰਗ ਯੂਨੀਵਰਸਿਟੀ ਹੈਗੀ ਆ। ਸੋ ਸਭ ਤੋਂ ਅੱਗੇ ਜਦੋਂ ਕੋਈ ਵੀ ਇਸ਼ੂ ਹੁੰਦਾ ਹੈਗਾ ਆ ਗਵਰਨਮੈਂਟ ਦੇ ਉਲਟ ਵਾਲਾ, ਸਭ ਤੋਂ ਪਹਿਲਾਂ ਇੱਥੋਂ ਹੀ ਸਟਾਰਟ ਹੁੰਦਾ ਆ। ਜੀ, ਇੱਥੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹੁੰਦੇ ਹਾਂ ਅਤੇ ਜਿਹੜੇ ਜੀ ਮਿਲਦੇ ਹਾਂ ਹੋਰ ਖਬਰਾਂ ਦੇ ਨਾਲ।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID Sacramento 1470 AM KWRU Fresno 1300 AM KLHC Bakersfield 1350 AM ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ, ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕਟ ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਮੈਨੂੰ ਚੂੜੀਆਂ ਚੜਾ ਦੇ ਚੰਨਵੇ, ਮੈਂ ਠਮ ਠਮ ਨੱਚਦੀ ਫਿਰਾਂ। ਗਹਿਣੇ ਤਾਂ ਜੀ ਮੈਂ ਸਿਰਫ ਨੂਰ ਮਹਿਲ ਜਿਊਲਰ ਯੂਬਾ ਸਿਟੀ ਵਾਲਿਆਂ ਤੋਂ ਬਣਵਾਉਣੇ ਆ। ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲੇ ਹੁਣ ਖੁੱਲ ਚੁੱਕੇ ਹਨ ਸੈਕਰਾਮੈਂਟੋ ਵਿੱਚ ਵੀ। ਸੋਹਣੇ ਲੇਟੈਸਟ ਨਵੇਂ ਡਿਜ਼ਾਈਨ ਦੇ ਗਹਿਣੇ 1990 ਤੋਂ ਗਹਿਣਿਆਂ ਦੇ ਨਾਲ ਸਜਾ ਰਹੇ ਨੇ ਲੋਕਾਂ ਨੂੰ ਅਤੇ ਇਹਨਾਂ ਦੇ ਨਾਮ ਵਿੱਚ ਸ਼ਿਓਰਿਟੀ ਆ। ਹਰ ਤਰ੍ਹਾਂ ਦੇ ਖੂਬਸੂਰਤ 22, 23, 24 ਕੈਰਟ ਦੇ ਸੋਨੇ ਚਾਂਦੀ ਅਤੇ ਹੀਰੇ ਦੇ ਗਹਿਣੇ ਖਰੀਦ ਸਕਦੇ ਹੋ। ਭਾਵੇਂ ਸੋਨੇ ਚਾਂਦੀ ਦੇ ਸਿੱਕੇ ਖਰੀਦੋ ਜਾਂ ਫਿਰ ਬਣਵਾਓ ਕਸਟਮ ਡਿਜ਼ਾਈਨ ਦੇ ਖੂਬਸੂਰਤ ਗਹਿਣੇ। ਰਾਸ਼ੀ ਨਗ ਵਾਲੀਆਂ ਮੁੰਦਰੀਆਂ ਵੀ ਖਰੀਦ ਸਕਦੇ ਹੋ। ਨੂਰ ਮਹਿਲ ਜਿਊਲਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਪੁਰਾਣੇ ਗਹਿਣੇ ਵੇਚ ਸਕਦੇ ਹੋ ਅਤੇ ਖੁੱਲੇ ਰਹਿੰਦੇ ਹਨ ਸਵੇਰੇ 10:30 ਵਜੇ ਤੋਂ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 692 8121 9166928121। ਨੂਰ ਮਹਿਲ ਜਿਊਲਰਸ ਸੈਕਰਾਮੈਂਟੋ 2840 ਡੈਲ ਪੈਸੋ ਰੋਡ ਸਵੀਟ 200 ਸੈਕਰਾਮੈਂਟੋ। ਅਤੇ ਯਾਦ ਰੱਖੋ ਚਮਨ ਲਾਲ ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲਿਆਂ ਨੂੰ। ਪੱਡਾ ਇੰਸ਼ੋਰੈਂਸ ਐਂਡ ਰਜਿਸਟ੍ਰੇਸ਼ਨ ਸਰਵਿਸਿਜ਼ ਇੱਥੇ ਹੋਮ, ਆਟੋ, ਲਾਈਫ ਅਤੇ ਹੈਲਥ ਇੰਸ਼ੋਰੈਂਸ ਕੀਤੀ ਜਾਂਦੀ ਹੈ। ਟਰੱਕਾਂ ਵਾਲਿਆਂ ਵਾਸਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਅਤੇ ਪਰਮਿਟ ਉਪਲਬਧ ਕਰਵਾਉਂਦੇ ਹਨ। ਨਵਾਂ ਪਾਸਪੋਰਟ ਬਣਵਾਉਣਾ ਹੋਵੇ ਜਾਂ ਰੀਨਿਊ ਕਰਵਾਉਣਾ ਹੋਵੇ ਤਾਂ ਅੱਜ ਹੀ ਪਰਮਜੀਤ ਸਿੰਘ ਪੱਡਾ ਨੂੰ 9166222822 ਤੇ ਕਾਲ ਕਰੋ। ਇੱਥੇ ਇੰਡੀਵਿਜੂਅਲ ਅਤੇ ਬਿਜ਼ਨਸ ਟੈਕਸ ਫਾਈਲਿੰਗ ਦੇ ਨਾਲ-ਨਾਲ ਨੋਟਰੀ ਦੀਆਂ ਸੇਵਾਵਾਂ ਵੀ ਉਪਲਬਧ ਹਨ। ਐਡਰੈਸ 8620 ਐਂਟੀਲੋਪ ਨਾਰਥ ਰੋਡ, ਸਵੀਟ B, ਐਂਟੀਲੋਪ ਜਾਂ ਵਿਜ਼ਿਟ paddainsurance.com। ਕਾਲ 9166222822 916 622 2822। ਕੋਰੋਨਾ ਵਾਇਰਸ ਦੇ ਕਰਕੇ ਜੇ ਤੁਹਾਡੀ ਜੌਬ ਚਲੇ ਗਈ ਹੈ, ਜਿਸ ਕਰਕੇ ਤੁਹਾਡੀ ਹੈਲਥ ਇੰਸ਼ੋਰੈਂਸ ਵੀ ਚਲੇ ਗਈ ਹੈ, ਤਾਂ ਕਵਰਡ ਕੈਲੀਫੋਰਨੀਆ ਦੇ ਦੁਆਰਾ ਇਸ ਸਾਲ ਦੀ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਅਖੀਰਲੀ ਤਰੀਕ ਨੂੰ ਜੂਨ ਤੱਕ ਕਰ ਦਿੱਤਾ ਗਿਆ ਹੈ। ਆਪਣੇ ਅਤੇ ਆਪਣੇ ਪਰਿਵਾਰ ਦੀ ਸਿਹਤ ਦਾ ਧਿਆਨ ਰੱਖੋ ਅਤੇ ਅੱਜ ਹੀ ਕਵਰਡ ਕੈਲੀਫੋਰਨੀਆ ਦੇ ਤਹਿਤ ਹੈਲਥ ਇੰਸ਼ੋਰੈਂਸ ਲਓ। ਮੈਡੀਕਲ ਭਰਨ ਦੇ ਵਿੱਚ ਕੋਈ ਤਕਲੀਫ ਆ ਰਹੀ ਹੈ, ਆਪਣੇ ਪਲਾਨਸ ਦੇ ਵਿੱਚ ਕੁਝ ਤੁਸੀਂ ਤਬਦੀਲੀ ਕਰਵਾਉਣਾ ਚਾਹੁੰਦੇ ਹੋ, ਇਹਨਾਂ ਸਾਰੇ ਕੰਮਾਂ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਹਾਂ ਕਮਲ, ਤੇਰੀ ਸਹੇਲੀ ਆਈ ਸੀ ਅੱਜ, ਕਿੱਦਾਂ ਲੱਗਾ ਉਹਨੂੰ ਆਪਣਾ ਨਵਾਂ ਘਰ? ਜੀ ਕਹਿੰਦੀ ਅੰਦਰੋਂ ਘਰ ਤਾਂ ਬਹੁਤ ਸੋਹਣਾ ਪਰ ਲੈਂਡਸਕੇਪਿੰਗ ਕਰਵਾਉਣ ਵਾਲੀ ਆ। ਲੈਂਡਸਕੇਪਿੰਗ ਕਰਵਾਉਣ ਦੇ ਲਈ ਵਧੀਆ ਜਿਹਾ ਲੈਂਡਸਕੇਪਰ ਤੇ ਉਹਦੇ ਨਾਲ ਮਟੀਰੀਅਲ ਵੀ ਚਾਹੀਦਾ। ਤੁਸੀਂ ਫਿਕਰ ਨਾ ਕਰੋ ਸਰਦਾਰ ਜੀ, ਮੈਨੂੰ ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ ਵਾਲਿਆਂ ਦਾ ਨੰਬਰ ਵੀ ਦੇ ਗਈ ਆ। ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ, ਭਰੋਸੇ ਦਾ ਨਾਮ, ਜਿੱਥੋਂ ਖਰੀਦ ਸਕਦੇ ਹੋ ਸਟੇਪਿੰਗ ਸਟੋਨਸ, ਐਜਰਸ, ਵਾਲ ਬਲੌਕਸ, ਲੈਂਡਸਕੇਪਿੰਗ ਰੌਕਸ, ਸੋਇਲਸ ਅਤੇ ਆਰਗੈਨਿਕ ਸੋਇਲਸ। ਅਤੇ ਖਰੀਦ ਸਕਦੇ ਹੋ ਲੈਂਡਸਕੇਪ ਫੈਬਰਿਕ ਅਤੇ ਖਰੀਦ ਸਕਦੇ ਹੋ ਸੋਇਲ, ਮਲਚ, ਸਟੋਨ ਅਤੇ ਗ੍ਰਾਸ। ਅਤੇ ਲੈਂਡਸਕੇਪਿੰਗ ਨੂੰ ਹੋਰ ਵੀ ਸੋਹਣਾ ਬਣਾਉਣ ਲਈ ਲੈ ਸਕਦੇ ਹੋ ਵਨ-ਸਵੰਨੇ ਸਟੋਨਸ ਅਤੇ ਹਰ ਇੱਕ ਤਰ੍ਹਾਂ ਦੀ ਲੈਂਡਸਕੇਪ ਐਕਸੈਸਰੀ ਦੇ ਲਈ ਗੱਲ ਕਰ ਸਕਦੇ ਹੋ ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ ਵਾਲਿਆਂ ਨਾਲ। ਅੱਜ ਹੀ ਗੱਲ ਕਰੋ ਬਲਵਿੰਦਰ ਸਿੰਘ ਗਿੱਲ 9167096619 916 709 6619। ਪੰਜਾਬੀ ਰੇਡੀਓ USA ਦਾ ਨਾਮ ਲੈਣ ਤੇ ਲੈ ਸਕਦੇ ਹੋ 10% ਦਾ ਡਿਸਕਾਊਂਟ। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਹਰਜੋਤ ਸਿੰਘ ਜੀ ਸਵਾਗਤ ਹੈ ਜੀ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਜਿਸ ਤਰ੍ਹਾਂ ਆਪਾਂ ਸਟੂਡੈਂਟਸ ਦੀ ਗੱਲ ਕਰ ਰਹੇ ਸੀ ਬ੍ਰੇਕ ਤੋਂ ਪਹਿਲਾਂ ਵੀ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਹੈਗੇ ਆ, ਜਿੰਨੇ ਵੀ ਯੂਨੀਵਰਸਿਟੀ ਜਾਂ ਕਾਲਜਸ 'ਚ ਆਨਲਾਈਨ ਕਲਾਸਿਸ ਲਾ ਰਹੇ ਆ, ਉਹਨਾਂ ਨੂੰ ਡਿਪੋਰਟ ਕੀਤਾ ਜਾ ਸਕਦਾ ਅਤੇ ਜਾਂ ਵਾਪਸ ਉਹਨਾਂ ਨੂੰ ਜਾਣਾ ਪਊਗਾ। ਉਹਦੇ ਸੰਬੰਧ ਦੇ ਵਿੱਚ ਅੱਜ ਹਾਰਵਰਡ ਯੂਨੀਵਰਸਿਟੀ ਅਤੇ MIT ਮੈਸਾਚੂਸੇਟਸ ਇੰਸਟੀਚਿਊਟ ਆਫ ਟੈਕਨੋਲੋਜੀ ਆ, ਉਹਨਾਂ ਨੇ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਸੂ ਕੀਤਾ ਹੈਗਾ। ਕਹਿੰਦੇ ਪਈ ਇਹ ਇੱਕ ਤਰ੍ਹਾਂ ਦੇ ਨਾਲ ਪ੍ਰੈਸ਼ਰ ਹੈਗਾ ਯੂਨੀਵਰਸਿਟੀ ਜਾਂ ਕਾਲਜਸ ਦੇ ਉੱਪਰ ਵੀ ਉਹਨਾਂ ਨੂੰ ਜਲਦੀ ਤੋਂ ਜਲਦੀ ਖੋਲ੍ਹਿਆ ਜਾਵੇ। ਕਹਿੰਦੇ ਪਈ ਇਸ ਪੈਨਡੈਮਿਕ ਦੇ ਦੌਰਾਨ ਸਾਡੇ ਲਈ ਯੂਨੀਵਰਸਿਟੀ ਜਾਂ ਕਾਲਜਸ ਖੋਲ੍ਹਣੇ ਬਹੁਤ ਹਾਰਡ ਹੈਗੇ ਆ। ਸੋ ਉਹਦੇ ਸੰਬੰਧ ਦੇ ਵਿੱਚ ਅੱਜ ਉਹਨਾਂ ਨੇ ਜਿਹੜਾ ਲਾਸਟ ਸੂਟ ਫਾਈਲ ਕੀਤਾ ਹੈਗਾ ਆ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, US ਇਮੀਗ੍ਰੇਸ਼ਨ, ਕਸਟਮ ਇਨਫੋਰਸਮੈਂਟ, ਦੋਨਾਂ ਦੇ ਅਗੇਂਸਟ ਇਹ ਲਾਸਟ ਸੂਟ ਫਾਈਲ ਕੀਤਾ ਹੈ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇੱਕ ਲਖਵੰਤ ਸਿੰਘ ਨਾਮ ਦਾ ਬੰਦਾ ਸੀਗਾ, ਕੋਲੋਰਾਡੋ ਦੇ ਵਿੱਚ ਆਪਣੇ ਸਟੋਰ ਦੇ ਉੱਤੇ ਕੰਮ ਕਰਦਾ ਸੀ। ਉਸ ਨੂੰ ਇੱਕ ਗੋਰੇ ਮੂਲ ਦੇ ਬੰਦੇ ਨੇ ਆ ਕੇ ਜਿਹੜਾ ਆ, ਇੱਕ ਤਾਂ ਪਹਿਲੋਂ ਆ ਕੇ ਉਹਨਾਂ ਦੇ ਕਹਿੰਦੇ ਸਟੋਰ ਦੇ ਵਿੱਚ ਆ ਕੇ ਉਸਨੇ ਭੰਨ ਤੋੜ ਕੀਤੀ ਅਤੇ ਨਾਲ ਆਖੀ ਜਾਂਦਾ ਸੀ ਗੋ ਬੈਕ ਟੂ ਯੂਰ ਕੰਟਰੀ। ਜਦ ਲਖਵੰਤ ਸਿੰਘ ਨੇ ਬਾਹਰ ਜਾ ਕੇ ਉਸ ਦੇ ਨੰਬਰ ਪਲੇਟ ਦੀ, ਗੱਡੀ ਦੇ ਨੰਬਰ ਪਲੇਟ ਦੀ ਫੋਟੋ ਖਿੱਚਣੀ ਚਾਹੀ ਤਾਂ ਐਰਿਕ ਬਰੀਮੈਨ ਨਾਂ ਦੇ ਇਸ ਬੰਦੇ ਨੇ ਜਿਹੜਾ ਆ ਉਹਨਾਂ ਨੂੰ 2 ਵਾਰੀ ਜਿਹੜਾ ਆ ਉਹ ਥੱਲੇ ਦਿੱਤਾ। ਦੋਨੋਂ ਹੀ ਫਰੰਟ ਅਤੇ ਜਿਹੜੇ ਬੈਕ ਵੀਲ ਆ ਦੋਨੋਂ ਉਹਨਾਂ ਦੇ ਉੱਤੋਂ ਦੀ ਜਿਹੜੇ ਉਹ ਕੱਢੇ, ਜਿਸ ਕਰਕੇ ਉਹਨਾਂ ਨੂੰ ਕਾਫੀ ਜ਼ਿਆਦਾ ਜਿਹੜੀਆਂ ਆ ਉਹ ਸੱਟਾਂ ਲੱਗੀਆਂ। ਐਰਿਕ ਬਰੀਮੈਨ ਨੂੰ ਇਸ ਟਾਈਮ ਅਦਾਲਤ ਦੇ ਜਿਹੜਾ ਆ ਉਹ ਜੇਲ੍ਹ ਦੇ ਵਿੱਚ ਰੱਖਿਆ ਗਿਆ ਹੋਇਆ, ਹਿਰਾਸਤ ਦੇ ਵਿੱਚ ਰੱਖਿਆ ਗਿਆ ਆ ਅਤੇ 24 ਜੁਲਾਈ ਨੂੰ ਜਿਹੜੀ ਇਸ ਦੀ ਪ੍ਰੀਲਿਮਿਨਰੀ ਹੀਅਰਿੰਗ ਹੋਣੀ ਆ। ਸਿੱਖ ਕੋਲੀਸ਼ਨ ਵਾਲੇ ਇਸ ਟਾਈਮ ਜ਼ੋਰ ਲਾ ਰਹੇ ਨੇ ਵੀ ਇਸ ਦੇ ਵਿੱਚ ਜਿਹੜੇ ਹੇਟ ਕ੍ਰਾਈਮ ਦੇ ਚਾਰਜਸ ਆ ਉਹ ਵੀ ਲਾਏ ਜਾਣ। ਪਰ ਜਿਹੜੇ ਆਪਾਂ ਬਹੁਤ ਵਾਰੀ ਦੇਖਿਆ ਆ ਵੀ ਜਦੋਂ ਸਿੱਖ ਕਮਿਊਨਿਟੀ ਦੇ ਨਾਲ ਇੱਦਾਂ ਦਾ ਹੁੰਦਾ ਆ, ਤਕਰੀਬਨ ਹਰ ਵਾਰੀ ਹੀ ਹੇਟ ਕ੍ਰਾਈਮ ਦੇ ਜਿਹੜੇ ਚਾਰਜਸ ਆ ਉਹ ਨਹੀਂ ਲੱਗਦੇ। ਨੋ ਡਾਊਟ ਜਿਹੜੇ ਉਹ ਅਟੈਂਪਟਡ ਮਰਡਰ ਜਾਂ ਇੱਦਾਂ ਦੀਆਂ ਚੀਜ਼ਾਂ ਜਿਹੜੇ ਚਾਰਜਸ ਆ ਜਿਹੜੇ ਨਾਲ ਬਣਦੇ ਆ ਉਹ ਤਾਂ ਲੱਗਦੇ ਆ, ਪਰ ਹੇਟ ਕ੍ਰਾਈਮ ਵਾਲੀ ਗੱਲ ਨੂੰ ਜ਼ਿਆਦਾਤਰ ਹਮੇਸ਼ਾ ਹੀ ਅਣਗੌਲਿਆਂ ਜਿਹੜਾ ਪੁਲਿਸ ਦੇ ਦੁਆਰਾ ਕਰ ਦਿੱਤਾ ਜਾਂਦਾ ਹੈ। ਸੋ ਸਰਕੂਲੇਸ਼ਨ ਨੇ DA ਨੂੰ ਇਹ ਹੁਣ ਖਾਸ ਜਿਹੜਾ ਜ਼ੋਰ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਵੀ ਇਹਨਾਂ ਦੇ ਨਾਲ ਜਿਹੜੀ ਹੋਈ ਇਹ ਕ੍ਰਾਈਮ ਹੋਇਆ ਆ, ਜਿਹੜਾ ਕਿ ਕਿਤੇ ਨਾ ਕਿਤੇ ਉਹਨਾਂ ਦੇ ਜਿਹੜੀ ਦਿੱਖ ਨੂੰ ਲੈ ਕੇ ਜਾਂ ਬਾਹਰੀ ਇਮੀਗਰੈਂਟ ਹੋਣ ਕਰਕੇ ਜਿਹੜਾ ਉਸ ਗੋਰੇ ਮੂਲ ਦੇ ਬੰਦੇ ਨੇ ਜਿਹੜਾ ਇਹਨਾਂ ਦੇ ਨਾਲ ਕੀਤਾ ਆ ਵੀ ਉਸ ਦੇ ਲਈ ਹੇਟ ਕ੍ਰਾਈਮ ਦੇ ਜਿਹੜੇ ਚਾਰਜਸ ਆ ਉਹ ਲਾਏ ਜਾਣ। ਪਰ ਅਫਸੋਸ ਵਾਲੀ ਗੱਲ ਇਹ ਦੇਖੀ ਜਾ ਰਹੀ ਆ ਹਰਜੋਤ ਸਿੰਘ ਜੀ, ਇਸ ਮੌਕੇ ਜਿਹੜੇ ਕਾਫੀ ਲੋਕ ਇੱਕ ਦੂਜੇ ਨੂੰ ਜਿਹੜੇ ਉਹ ਭੰਡਣ ਲੱਗੇ ਹੁੰਦੇ ਆ, ਉਹਨਾਂ ਦੇ ਦੁਆਰਾ ਕਿਸੇ ਵੀ ਤਰੀਕੇ ਦੀ ਜਿਹੜੀ ਹਾਂ ਦਾ ਨਾਰਾ ਜਿਹੜਾ ਆ ਇਹਨਾਂ ਦੇ ਵਿੱਚ ਜਿਹੜਾ ਬਹੁਤਾ ਨਹੀਂ ਮਾਰਿਆ ਜਾ ਰਿਹਾ। ਪਰ 25 ਜਿਹੜੀਆਂ ਸਿਵਲ ਰਾਈਟ ਆਰਗੇਨਾਈਜੇਸ਼ਨਸ, ਇੰਟਰਫੇਥ ਗਰੁੱਪ, ਉਹਨਾਂ ਨੇ ਸਾਂਝੇ ਤੌਰ ਦੇ ਉੱਤੇ ਇੱਕ ਜਿਹੜੀ ਚਿੱਠੀ ਆ ਉੱਥੋਂ ਦੇ ਫਸਟ ਜੁਡੀਸ਼ੀਅਲ ਡਿਸਟ੍ਰਿਕਟ ਅਟਾਰਨੀ ਪੀਟ ਵੇਅਰ ਨੂੰ ਜਿਹੜੀ ਆ ਉਹ ਲਿਖੀ ਆ ਵੀ ਇਸ ਨੂੰ ਐਜ਼ ਏ ਹੇਟ ਕ੍ਰਾਈਮ ਵੀ ਜਿਹੜਾ ਇਨਵੈਸਟੀਗੇਟ ਆ ਉਹ ਕੀਤਾ ਜਾਵੇ। ਅਗਲੀ ਖਬਰ ਹਾਂਗਕਾਂਗ ਨੂੰ ਲੈ ਕੇ ਆ। ਹਾਂਗਕਾਂਗ ਦੇ ਜਿਹੜੇ ਬ੍ਰਿਟਿਸ਼ ਮੂਲ ਦੇ ਸਾਬਕਾ ਉੱਥੇ ਦੇ ਗਵਰਨਰ ਸੀਗੇ, ਉਹਨਾਂ ਨੇ ਅੱਜ ਸਟੇਟਮੈਂਟ ਦਿੱਤੀ ਆ ਵੀ ਜਿਹੜਾ ਚਾਈਨਾ ਆ ਉਹ ਹਾਂਗਕਾਂਗ ਨੂੰ ਪੂਰੀ ਤਰ੍ਹਾਂ ਖਤਮ ਕਰਨ ਜਾ ਰਿਹਾ ਹੈਗਾ, ਉਸ ਨੂੰ ਡਿਸਟਰੋਏ ਕਰਨ ਜਾ ਰਿਹਾ ਹੈਗਾ। ਕਹਿੰਦੇ ਵੀ ਦਹਾਕਿਆਂ ਤੋਂ ਬਾਅਦ ਹਾਂਗਕਾਂਗ ਸਿਟੀ ਟੌਪ ਨੌਚ ਜਿਹੜਾ ਸ਼ਹਿਰ ਆ ਦੁਨੀਆ ਦਾ ਉਹ ਬਣਿਆ ਸੀ। ਪਹਿਲਾਂ UK ਦੇ ਅੰਡਰ ਸੀ। ਸੋ UK ਨੇ ਚਾਈਨਾ ਨੂੰ ਜਿਹੜਾ ਹਾਂਗਕਾਂਗ ਆ, ਜਿਹੜੀ ਕਿ ਪਹਿਲਾਂ ਬ੍ਰਿਟਿਸ਼ ਕਲੋਨੀ ਸੀ, ਉਹ ਵਾਪਸ ਕਰ ਦਿੱਤੀ ਸੀ 1997 ਦੇ ਵਿੱਚ, ਜਿਹਦੇ ਵਿੱਚ ਇੱਕ ਸ਼ਰਤ ਰੱਖੀ ਗਈ ਸੀ ਜਿਹਦੇ ਮੁਤਾਬਕ ਜਿਹੜਾ ਹਾਂਗਕਾਂਗ ਆ ਉਹ ਇੱਕ ਇੰਡੀਪੈਂਡੈਂਟ ਜਿਹੜੀ ਐਂਟਿਟੀ ਰਹੂਗਾ, ਇੰਡੀਪੈਂਡੈਂਟ ਮੁਲਕ ਰਹੂਗਾ। ਪਰ ਹੁਣ ਪਿਛਲੇ ਦਿਨਾਂ ਦੇ ਵਿੱਚ ਜਿੱਦਾਂ ਦੇ ਲਾ ਚਾਈਨਾ ਵਾਲਿਆਂ ਨੇ ਪਾਸ ਕੀਤੇ ਹੈਗੇ ਹਾਂਗਕਾਂਗ ਦੇ ਪ੍ਰਤੀ, ਅਤੇ ਉਹ ਕਹਿੰਦੇ ਸਭ ਕੁਝ ਚੇਂਜ ਹੁੰਦਾ ਜਾ ਰਿਹਾ। ਈਵਨ ਇੱਥੇ ਤੱਕ ਸਿਚੁਏਸ਼ਨ ਬਣੀ ਆ, ਕਹਿੰਦੇ ਇੱਕ ਬਹੁਤ ਹੀ ਵਧੀਆ ਹੋਟਲ ਹਾਂਗਕਾਂਗ ਦੇ ਵਿੱਚ ਜਿਹੜਾ ਸੀ 5 ਸਟੋਰੀ, ਉਹਨੂੰ ਪੂਰੇ ਦੇ ਪੂਰੇ ਨੂੰ ਕਨਵਰਟ ਕਰਕੇ ਚਾਈਨਾ ਵਾਲਿਆਂ ਨੇ ਆਪਣੀ ਇੱਕ ਸਟੇਟ ਸਿਕਿਉਰਿਟੀ ਏਜੰਸੀ ਦਾ ਉਹਨੂੰ ਹੈੱਡਕੁਆਟਰ ਬਣਾ ਦਿੱਤਾ ਹੈਗਾ ਆ। ਇਹ ਖਬਰ ਜਿਹੜੀ ਆ ਹਾਂਗਕਾਂਗ ਤੋਂ ਆ ਰਹੀ ਹੈਗੀ ਆ ਜੀ। ਅਗਲੀ ਖਬਰ ਜਿਹੜੀ ਸੈਨ ਹੋਜ਼ੇ ਤੋਂ ਜਿਹੜੀ ਆ ਰਹੀ ਹੈ, ਇੱਥੇ ਦੀ ਇੱਕ ਜਿਹੜੀ ਇਨਫੋਰਮੇਸ਼ਨ ਟੈਕਨੋਲੋਜੀ ਜਿਹੜੀ H1B ਵੀਜ਼ੇਜ਼ ਨੂੰ ਵੀ ਜਿਹੜੀ ਉਹ ਯੂਜ਼ ਕਰਦੀ ਸੀ,
ਉਹਨਾਂ ਨੇ ਹੁਣ $1,71,000 $171,000 ਜਿਹੜੇ ਆ ਉਹ ਕਲੇਮਸ ਜਿਹੜੇ ਇੱਕ ਉਹ ਦੇਣ ਦੇ ਲਈ ਮੰਨੇ ਆ। ਇਹਨਾਂ ਦੇ ਖਿਲਾਫ ਇਹ ਦੋਸ਼ ਸੀਗਾ ਵੀ ਇਹਨਾਂ ਨੇ ਜਿਹੜੇ ਜਦੋਂ ਜੌਬਸ ਹੁੰਦੀਆਂ ਸੀ ਐਪਲੀਕੈਂਟ ਸੀਗੀਆਂ ਉਹ ਜਿਹੜੇ ਅਮਰੀਕਨਸ ਆ ਉਹਨਾਂ ਦੀ ਬਜਾਏ ਜਿਹੜੇ ਆ ਉਹ ਇੰਡੀਅਨਸ ਨੂੰ ਜਿਹੜਾ ਉਹਨਾਂ ਨੇ ਪ੍ਰੈਫਰ ਜਿਹੜਾ ਉਹ ਕੀਤਾ ਆ। ਉਹ ਇਸ ਚੀਜ਼ ਦੇ ਲਈ ਜਿਹੜੇ ਜੌਬ ਐਪਲੀਕੈਂਟਸ ਆ ਵਾਈਟ ਜੌਬ ਐਪਲੀਕੈਂਟਸ ਦੀ ਬਜਾਏ ਇਹਨਾਂ ਨੇ ਜਿਹੜੇ ਵਰਕਰਸ ਫਰੋਮ ਇੰਡੀਅਨ ਡਿਸੈਂਟ ਵਾਲੇ ਆ ਉਹਨਾਂ ਨੂੰ ਰੱਖਿਆ। US ਡਿਪਾਰਟਮੈਂਟ ਆਫ ਜਸਟਿਸ ਨੇ ਕੱਲ੍ਹ ਇੱਕ ਨਿਊਜ਼ ਰਿਲੀਜ਼ ਦੇ ਵਿੱਚ ਦੱਸਿਆ ਐਮਫੈਸਿਸ ਜਿਹੜਾ ਕੰਪਨੀ ਦਾ ਨਾਮ ਆ ਜਿਨ੍ਹਾਂ ਦੀ ਇੱਕ ਪੇਰੈਂਟ ਕੰਪਨੀ ਉਸ ਦਾ ਹੈੱਡਕੁਆਟਰ ਇੰਡੀਆ ਦੇ ਵਿੱਚ ਹੀ ਆ, ਕਹਿੰਦੇ ਵੀ ਉਹਨਾਂ ਨੇ 2015 ਤੋਂ 2017 ਦੇ ਦਰਮਿਆਨ ਇਸ ਤਰੀਕੇ ਦੇ ਨਾਲ ਜਿਹੜੇ ਚਿੱਟੇ ਮੂਲ ਦੇ ਲੋਕਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਇੱਕ ਹਿਸਾਬ ਦੇ ਨਾਲ ਕੀਤਾ ਅਤੇ ਉਹਨਾਂ ਨੇ ਜਿਹੜੇ ਏਸ਼ੀਅਨ ਐਪਲੀਕੈਂਟਸ ਆ ਉਹਨਾਂ ਦਾ ਫੇਵਰ ਜਿਹੜਾ ਆ ਉਹ ਜ਼ਿਆਦਾ ਕੀਤਾ ਸੀ ਜਿਹੜੀਆਂ ਕੰਪਿਊਟਰ ਸਿਸਟਮ ਐਨਾਲਿਸਟ ਪੋਜੀਸ਼ਨ ਦੇ ਲਈ। ਅਤੇ ਇਸ ਚੀਜ਼ ਨੂੰ ਹੁਣ ਮੰਨਦੇ ਹੋਏ ਜਿਹੜੀ ਐਮਫੈਸਿਸ ਕੰਪਨੀ ਆ ਉਹਨਾਂ ਨੇ $171,000 ਜਿਹੜੇ ਆ ਉਹ ਇੱਕ ਹਿਸਾਬ ਦੇ ਨਾਲ ਸੈਟਲਮੈਂਟ ਕਰਨ ਦੇ ਲਈ ਇਸ ਨੂੰ ਮੰਨ ਗਏ ਆ। ਇਹ 2012 ਦੇ ਵਿੱਚ ਇਹ ਕੇਸ ਜਿਹੜਾ ਹਰਜੋਤ ਸਿੰਘ ਜੀ ਆਰੰਭ ਹੋਇਆ ਸੀ ਜਿੱਥੇ ਇੱਕ ਚਿੱਟੇ ਮੂਲ ਦੇ ਬੰਦੇ ਨੇ ਇਹ ਲਾਸੂਟ ਫਾਈਲ ਕੀਤਾ ਸੀਗਾ ਫੈਡਰਲ ਕੋਰਟ ਨਿਊਯਾਰਕ ਦੇ ਵਿੱਚ ਵੀ ਉਸ ਨੂੰ ਜਾਣ ਬੁੱਝ ਕੇ ਜਿਹੜਾ ਆ ਉਹ ਇੱਕ ਹਿਸਾਬ ਦੇ ਨਾਲ ਨਹੀਂ ਰੱਖਿਆ ਗਿਆ ਅਤੇ ਉਹਦੀ ਥਾਂ ਦੇ ਉੱਤੇ ਜਿਹੜੇ ਏਸ਼ੀਅਨ ਮੂਲ ਦੇ ਜਾਂ ਇੰਡੀਅਨ ਮੂਲ ਦੇ ਇੰਡੀਅਨ ਡਿਸੈਂਟ ਦੇ ਜਿਹੜੇ ਇਨਸਾਨ ਆ ਉਸ ਨੂੰ ਜਿਹੜਾ ਉਹਦੀ ਥਾਂ ਦੇ ਉੱਤੇ ਰੱਖ ਲਿਆ ਗਿਆ। ਜੀ ਸੋ ਬਿਲਕੁਲ ਜੇ ਦੱਸਦੇ ਜਾਈਏ ਕਹਿੰਦੇ ਵੀ ਐਮਸੀਐਸ ਜਿਹੜੀ ਕੰਪਨੀ ਆ ਇਸ ਨੇ 722 ਦੇ ਕਰੀਬ H1B ਵਰਕਰਸ ਅਪਰੂਵਲ ਹੋਏ ਸੀ ਇਹਨਾਂ ਦੇ ਪਿਛਲੇ ਸਮੇਂ ਦੇ ਵਿੱਚ। 2056 H1B ਵੀਜ਼ਾ ਜਿਹੜੇ ਉਹਨਾਂ ਦੀ ਐਕਸਟੈਂਸ਼ਨ ਲਈ ਸੀ ਅਤੇ 427 ਦੇ ਕਰੀਬ ਫੈਡਰਲ ਗਵਰਨਮੈਂਟ ਵੱਲੋਂ ਇਹਨਾਂ ਦੇ H1B ਵੀਜ਼ਾ ਜਿਹੜੇ ਉਹ ਡਿਨਾਈ ਕੀਤੇ ਗਏ ਸੀ। ਸਰੋਤਿਆਂ ਨੂੰ ਦੱਸਦੇ ਜੀ ਇਹ ਜਿਹੜਾ H1B ਵੀਜ਼ਾ ਆ ਇੱਕ ਤਰ੍ਹਾਂ ਨਾਲ ਹੁਣ ਇਮੀਗ੍ਰੇਸ਼ਨ ਡਿਬੇਟ ਦੇ ਵਿੱਚ ਫਲੈਸ਼ ਪੁਆਇੰਟ ਬਣਿਆ ਹੋਇਆ ਆ। ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਪੂਰਾ ਇਹਨੂੰ ਟਾਰਗੇਟ ਕੀਤਾ ਜਾ ਰਿਹਾ। ਕਹਿੰਦੇ ਪਈ ਕੰਪਨੀਆਂ ਜਿਹੜੀਆਂ ਖਾਸ ਕਰਕੇ IT ਸਟਾਫਿੰਗ ਫਰਮਸ ਅਤੇ ਆਊਟਸੋਰਸਿੰਗ ਕੰਪਨੀਆਂ ਸੀਗੀਆਂ ਉਹ ਬਾਰ-ਬਾਰ ਪ੍ਰੋਮਿਸ ਕਰਦੀਆਂ ਰਹੀਆਂ ਅਸੀਂ ਇਹਦੇ ਵਿੱਚ ਸੁਧਾਰ ਲਿਆਵਾਂਗੇ, ਪਰ ਕਹਿੰਦੇ ਵੀ ਜਿੰਨਾ ਵੀ ਚੇਂਜਸ ਉਹਦੇ ਵਿੱਚ ਲਿਆਉਣੀਆਂ ਸੀਆਂ ਉਹ ਉਹਨਾਂ ਨੇ ਨਹੀਂ ਲਿਆਂਦੀਆਂ। ਸੋ ਇਹਦੇ ਕਰਕੇ ਜਿਹੜੀ ਸਟ੍ਰਿਕਟਨੈਸ ਆ ਹੁਣ ਖਾਸ ਕਰਕੇ ਜਿਹੜੀਆਂ ਕੰਸਲਟੈਂਸੀ ਕੰਪਨੀਜ਼ ਆ ਉਹਨਾਂ ਦੇ ਉਲਟ ਚੱਲ ਰਹੀ ਹੈਗੀ ਆ। ਜੀ ਜੀ ਅਗਲੀ ਜਿਹੜੀ ਗੱਲ ਕਰਦੇ ਜਾਈਏ ਰਾਸ਼ਟਰਪਤੀ ਟਰੰਪ ਦੀ ਇੰਪੀਚਮੈਂਟ ਹੀਅਰਿੰਗਸ ਦੇ ਦੌਰਾਨ ਲੈਫਟੀਨੈਂਟ ਕਰਨਲ ਅਲੈਗਜ਼ੈਂਡਰ ਵਿੰਡਮੈਨ ਉਹ ਐਜ਼ ਏ ਵਿਟਨੈਸ ਬਤੌਰ ਗਵਾਹ ਜਿਹੜੇ ਆ ਕਮੇਟੀ ਦੇ ਸਾਹਮਣੇ ਜਿਹੜੇ ਉਹ ਪੇਸ਼ ਹੋਏ ਸੀਗੇ। ਉਹਨਾਂ ਦੇ ਜਿਹੜੇ ਵਕੀਲ ਦੇ ਦੁਆਰਾ ਕਥਿਤ ਤੌਰ ਦੇ ਉੱਤੇ ਇਹ ਆਖਿਆ ਜਾ ਰਿਹਾ ਕਹਿੰਦੇ ਵੀ ਵਾਈਟ ਹਾਊਸ ਦੇ ਦੁਆਰਾ ਕੈਂਪੇਨ ਆਫ ਬੁਲਿੰਗ ਇੰਟੀਮੀਡੇਸ਼ਨ ਰਿਟੈਲੀਏਸ਼ਨ ਵੀ ਉਹਨਾਂ ਨੂੰ ਧਮਕਾਇਆ ਜਾ ਰਿਹਾ ਹੈ ਜਾਣ ਬੁੱਝ ਕੇ ਜਿਹੜਾ ਉਹਨਾਂ ਦੇ ਖਿਲਾਫ ਜਿਹੜੀਆਂ ਕਾਰਵਾਈ ਇੱਕ ਹਿਸਾਬ ਦੇ ਨਾਲ ਕੀਤੀਆਂ ਜਾ ਰਹੀਆਂ ਆ। ਇਹ ਜਿਹੜੇ ਕਥਿਤ ਦੋਸ਼ ਲਾਉਂਦੇ ਹੋਏ ਕਿਹਾ ਵੀ ਜਿਹੜੇ ਲੈਫਟੀਨੈਂਟ ਕਰਨਲ ਵਿੰਡਮੈਨ ਆ ਉਹ ਮਿਲਟਰੀ ਤੋਂ ਜਿਹੜੇ ਆ ਰਿਜ਼ਾਈਨ ਕਰਨ ਜਾ ਰਹੇ ਆ, ਇੱਕ ਹਿਸਾਬ ਦੇ ਨਾਲ ਰਿਟਾਇਰ ਜਿਹੜੇ ਆ ਸੇਵਾ ਮੁਕਤੀ ਜਿਹੜੀ ਉਹ ਲੈਣ ਜਾ ਰਹੇ ਆ। 21 ਸਾਲ ਉਹ ਮਿਲਟਰੀ ਸਰਵਿਸ ਜਿਹੜੀ ਆ ਉਹ ਕਰਦੇ ਰਹੇ ਨੇ। ਵਿੰਡਮੈਨ ਦੀ ਰਿਟਾਇਰਮੈਂਟ ਨੂੰ ਲੈ ਕੇ ਕਈ ਲੋਕਾਂ ਨੇ ਕਹਿ ਲਓ ਵੀ ਇੱਦਾਂ ਜਿਹੜਾ ਦੇਖਿਆ ਵੀ ਸ਼ਾਇਦ ਇਹ ਚੀਜ਼ ਹੋਣੀ ਹੋਈ ਸੀਗੀ ਵੀ ਉਹਨਾਂ ਦੇ ਖਿਲਾਫ ਕਿਤੇ ਨਾ ਕਿਤੇ ਰਿਟੈਲੀਏਸ਼ਨ ਹੋਊਗੀ। ਆਪਾਂ ਦੇਖਿਆ ਆਲਰੇਡੀ ਇਹ ਪ੍ਰਸ਼ਾਸਨ ਦੇ ਵਿੱਚ ਜਦੋਂ ਕੋਈ ਉਹਨਾਂ ਦੇ ਖਿਲਾਫ ਜਾ ਕੇ ਬੋਲਦਾ ਆ ਅਤੇ ਕਿਤੇ ਨਾ ਕਿਤੇ ਉਹਨਾਂ ਉੱਤੇ ਦਬਾਅ ਜਾਂ ਪ੍ਰੈਸ਼ਰ ਇਸ ਹਿਸਾਬ ਦਾ ਜਿਹੜਾ ਆ ਉਹ ਪਿਆ ਆ। ਖਾਸ ਕਰਕੇ ਇਸ ਪ੍ਰਸ਼ਾਸਨ ਦੇ ਦੌਰਾਨ ਕਈ ਲੋਕ ਜਿਹੜੇ ਉਹ ਆਪਣੇ ਅਹੁਦੇ ਛੱਡ ਕੇ ਜਿਹੜੇ ਆ ਉਹ ਜਾ ਚੁੱਕੇ ਹੋਏ ਨੇ ਅਤੇ ਉਸ ਲਿਸਟ ਦੇ ਵਿੱਚ ਹੁਣ ਇਹਨਾਂ ਦਾ ਨਾਮ ਵੀ ਜਿਹੜਾ ਉਹ ਸ਼ਾਮਲ ਹੋ ਚੁੱਕਾ ਹੋਇਆ ਆ। ਜੀ ਅਗਲੀ ਖਬਰ ਜੇ ਥੋੜ੍ਹੀ ਇਕੋਨਮੀ ਦੀ ਗੱਲ ਕਰਦੇ ਜਾਈਏ ਬਰੁਕਸ ਬ੍ਰਦਰਸ ਕਹਿੰਦੇ ਪਈ ਆਪਣੇ ਸਟੋਰ ਕਲੋਜ਼ ਕਰਨ ਜਾ ਰਹੇ ਆ ਅਤੇ ਉਹਨਾਂ ਨੇ ਚੈਪਟਰ 11 ਜਿਹੜੀ ਬੈਂਕਰਪਸੀ ਫਾਈਲ ਕਰ ਦਿੱਤੀ ਆ। ਬਰੁਕਸ ਬ੍ਰਦਰ ਜਿਹੜੇ ਕੱਪੜਿਆਂ ਦੇ ਸਟੋਰ ਆ ਲਗਜ਼ਰੀ ਅਪਰਲ ਦੇ ਸਟੋਰ ਸੀਗੇ। ਕਹਿੰਦੇ ਵੀ ਇਹਨਾਂ ਨੇ ਸਿਵਲ ਵਾਰ ਦੇ ਵਿੱਚ ਵੀ ਸਰਵਾਈਵ ਕਰ ਗਏ, ਗ੍ਰੇਟ ਡਿਪਰੈਸ਼ਨ 'ਚ ਵੀ ਸਰਵਾਈਵ ਕਰ ਗਏ, ਵਰਲਡ ਵਾਰ 2 ਦੇ ਵਿੱਚ ਵੀ ਅਤੇ ਗ੍ਰੇਟ ਰਿਸੈਸ਼ਨ ਜਿਹੜੇ ਪਿਛਲੇ ਆਏ 4 ਜਿਹੜੇ ਮੇਜਰ ਈਵੈਂਟਸ ਹੋਈਆਂ ਅਮਰੀਕਾ ਦੇ ਵਿੱਚ ਸਾਰਿਆਂ ਨੂੰ ਸਰਵਾਈਵ ਕਰ ਗਏ। ਪਰ ਹੁਣ ਜਾ ਕੇ ਇਹਨਾਂ ਨੂੰ ਬੈਂਕਰਪਸੀ ਫਾਈਲ ਕਰਨੀ ਪਈ ਹੈਗੀ ਆ। ਅੱਜ ਇਹਨਾਂ ਨੇ ਬੈਂਕਰਪਸੀ ਫਾਈਲ ਕਰਤੀ। 1818 ਦੇ ਵਿੱਚ ਹੈਨਰੀ ਸੈਂਡਸ ਬਰੁਕਸ ਨੇ ਇਹ ਜਿਹੜੇ ਸਟੋਰ ਸ਼ੁਰੂਆਤ ਕੀਤੀ ਸੀ। ਉਹ ਤੋਂ ਬਾਅਦ ਉਹਨਾਂ ਦੀ ਜਿਹੜੀ ਚੇਨ ਚੱਲੀ। ਸੋ ਅੱਜ ਉਹ ਕਰੋਨਾ ਵਾਇਰਸ ਦੇ ਤੋਂ ਬਾਅਦ ਕਹਿੰਦੇ ਵੀ ਇੰਨਾ ਜ਼ਿਆਦਾ ਉਹਨਾਂ 'ਤੇ ਅਸਰ ਹੋਇਆ ਹੁਣ ਬੈਂਕਰਪਸੀ ਫਾਈਲ ਕਰਨ ਜਾ ਰਹੇ ਆ। ਇਸ ਤੋਂ ਪਹਿਲਾਂ ਵੀ ਵੱਡੇ ਵੱਡੇ ਸਟੋਰ ਜਿਸ ਤਰ੍ਹਾਂ JC ਪੈਨੀ, ਨੀਮਨ ਮਾਰਕਸ, ਜੇ ਕ੍ਰਿਊ, ਚੱਕੀ ਚੀਜ਼,
ਉਹ ਜਿਹੜੇ ਵੈਂਡੀਜ਼ ਬੈਂਕਰਪਸੀਆਂ ਪੀਜ਼ਾ ਹਟ ਵਾਲੇ ਜੀ ਬੈਂਕਰਪਸੀ ਫਾਈਲ ਕਰ ਚੁੱਕੇ ਹੈਗੇ ਆ। ਜੀ ਬਿਲਕੁਲ। ਤੇ ਇਸੇ ਤਰ੍ਹਾਂ ਜੇ ਕੁਝ ਪੋਜ਼ਿਟਿਵ ਗੱਲ ਕਰਦੇ ਜਾਈਏ, ਕਹਿੰਦੇ ਵੀ ਵਾਲਗ੍ਰੀਨਸ ਨੇ ਇੱਕ ਵਿਲੇਜ MD ਕਰਕੇ ਆਰਗੇਨਾਈਜੇਸ਼ਨ ਆ, ਉਹਨਾਂ ਦੇ ਨਾਲ ਡੀਲ ਬਣਾਈ ਆ, ਜਿਹਦੇ ਵਿੱਚ ਪ੍ਰਾਇਮਰੀ ਕੇਅਰ ਜਿਹੜੇ ਫਿਜ਼ੀਸ਼ੀਅਨਸ ਆ ਉਹ ਵਾਲਗ੍ਰੀਨ ਸਟੋਰਾਂ ਦੇ ਵਿੱਚ ਹੀ ਉਹਨਾਂ ਦਾ ਆਫਿਸ ਸੈੱਟ ਕੀਤਾ ਜਾਊਗਾ। ਜੇ ਕਿਸੇ ਨੇ ਜਾਣਾ ਫਿਰ ਡਾਕਟਰ ਦੇ ਆਫਿਸ ਜਾਣ ਨਾਲੋਂ ਸਿੱਧਾ ਵਾਲਗ੍ਰੀਨ 'ਚ ਜਾਓ, ਉੱਥੇ ਡਾਕਟਰ ਨੂੰ ਮਿਲੋ ਅਤੇ ਉੱਥੋਂ ਦਵਾਈ ਲਓ ਅਤੇ ਘਰ ਨੂੰ ਆ ਜਾਓ। ਸੋ ਕਹਿੰਦੇ ਵੀ 500 ਤੋਂ ਲੈ ਕੇ 700 ਦੇ ਕਰੀਬ ਜਿਹੜੇ ਵਾਲਗ੍ਰੀਨ ਦੇ ਸਟੋਰਸ ਆ ਉਹਨਾਂ ਦੇ ਵਿੱਚ ਪ੍ਰਾਇਮਰੀ ਕੇਅਰ ਡਾਕਟਰਸ ਉਹ ਸੈਟਅਪ ਕਰਨ ਜਾ ਰਹੇ ਆ। ਜੀ ਇਕੋਨਮੀ ਨੂੰ ਲੈ ਕੇ ਜਿਹੜਾ ਹਰਜੋਤ ਸਿੰਘ ਜੀ ਇੱਕ ਹੋਰ ਮਾੜੀ ਖਬਰ ਆਪਾਂ ਕਹਿ ਸਕਦੇ ਹਾਂ, ਯੂਨਾਈਟਿਡ ਏਅਰਲਾਈਨਸ ਵਾਲਿਆਂ ਨੇ ਇਹ ਚੇਤਾਵਨੀ ਦਿੱਤੀ ਆ, ਕਹਿੰਦੇ ਵੀ ਜਿਹੜੇ 36,000 ਉਹਨਾਂ ਦੇ ਫਰੰਟ ਲਾਈਨ ਇੰਪਲੋਈਜ਼ ਆ ਉਹਨਾਂ ਦੀਆਂ ਪੋਟੈਂਸ਼ੀਅਲ ਫਰਲੋ ਜਿਹੜੀਆਂ ਉਹ ਕੀਤੀਆਂ ਜਾ ਸਕਦੀਆਂ ਆ। ਸੋ ਇਹ ਇੱਕ ਕਾਫੀ ਜਿਹੜਾ ਵੱਡਾ ਝਟਕਾ ਜਿਹੜਾ ਯੂਨਾਈਟਿਡ ਏਅਰਲਾਈਨ ਦੇ ਲਈ ਇਹ ਹੋ ਸਕਦਾ ਆ। ਵੀ ਜੇ ਇਹਨਾਂ ਨੂੰ ਕਿਸੇ ਹਿਸਾਬ ਦੇ ਨਾਲ ਕਹਿ ਲਓ ਵੀ ਸਹਾਇਤਾ ਨਹੀਂ ਮਿਲਦੀ ਤਾਂ 36,000 ਲੋਕਾਂ ਦੀ ਨੌਕਰੀ ਜਿਹੜੀ ਆ ਉਹ ਕੁਝ ਸਮੇਂ ਦੇ ਲਈ ਜਿਹੜੀ ਉਹ ਖਤਰੇ ਦੇ ਵਿੱਚ ਹੋ ਸਕਦੀ ਆ। ਸੋ ਇਹ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ। ਏਅਰਲਾਈਨ ਕਹਿੰਦੇ ਆਪਣੇ ਇੰਪਲਾਈਜ਼ ਨੂੰ ਕਹਿ ਰਹੀ ਆ ਵੀ ਜੇ ਬਾਏ ਆਊਟਸ ਮਿਲਦੇ ਨੇ ਲੈ ਲਓ, ਅਰਲੀ ਰਿਟਾਇਰਮੈਂਟ ਪੈਕੇਜ ਜੇ ਮਿਲਦੇ ਨੇ ਤਾਂ ਉਹ ਲੈ ਲਓ, ਅਤੇ ਕਹਿੰਦੇ ਇਨਵੋਲੰਟੀਅਰੀ ਕੱਟਸ ਜਿਹੜੀਆਂ ਅਦਰਵਾਈਜ਼ ਤੁਹਾਨੂੰ ਜਿਹੜੀਆਂ ਉਹ ਲੈਣੀਆਂ ਪੈ ਸਕਦੀਆਂ ਹੈਗੀਆਂ ਨੇ। ਫੈਡਰਲ ਲਾ ਕਹਿੰਦਾ ਆ ਵੀ ਇੰਪਲਾਇਰ ਨੇ ਜਿਹੜਾ ਆਪਣੇ ਸਟਾਫ ਨੂੰ ਐਟਲੀਸਟ ਜਦੋਂ ਇੱਦਾਂ ਲੇ ਆਫ ਕਰਨਾ ਆ ਜਾਂ ਟੈਂਪਰੇਰੀ ਫਰਲੋ ਹੋਣੀਆਂ ਆ ਉਹ 60 ਦਿਨ ਪਹਿਲਾਂ ਐਡਵਾਂਸ ਦੇ ਵਿੱਚ ਜਿਹੜੀਆਂ ਉਹ ਦੱਸਣਾ ਪੈਂਦੀਆਂ ਆ। ਸੋ ਯੂਨਾਈਟਿਡ ਅਤੇ ਹੋਰ ਜਿਹੜੀਆਂ ਏਅਰਲਾਈਨਸ ਆ ਉਹਨਾਂ ਨੇ ਹੁਣ ਤੱਕ $25 ਬਿਲੀਅਨ ਜਿਹੜੀਆਂ ਇਹ ਵੱਖ-ਵੱਖ ਪੇਰੋਲ ਸਪੋਰਟ ਪਲਾਨ ਜਿਹੜੀਆਂ ਆ ਉਸ ਦੇ ਤਹਿਤ ਇਹਨਾਂ ਨੂੰ ਮਿਲ ਚੁੱਕੇ ਹੋਏ ਆ। ਅਤੇ ਇਹਨਾਂ ਨੇ ਹੁਣ ਇਹ $25 ਬਿਲੀਅਨ ਇਹਨਾਂ ਨੇ ਲਏ ਸੀਗੇ ਵੀ ਅਕਤੂਬਰ 1 ਤੱਕ ਆਪਣੇ ਜਿਹੜੇ ਸਟਾਫ ਮੈਂਬਰਸ ਆ ਉਹਨਾਂ ਦੀਆਂ ਜਿਹੜੀਆਂ ਪੇਜ਼ ਆ ਉਹ ਚੱਲਦੀਆਂ ਰੱਖਣਗੇ ਅਤੇ ਉਹਨਾਂ ਨੂੰ ਉੱਥੋਂ ਜਿਹੜਾ ਉਹ ਨਹੀਂ ਕੱਢਣਗੇ। ਪਰ 36,000 ਲੋਕਾਂ ਦੇ ਉੱਤੇ ਹੁਣ ਇਹ ਫਰਲੋ ਦੀ ਤਲਵਾਰ ਜਿਹੜੀ ਲਟਕ ਰਹੀ ਆ। ਸੋ ਅੱਜ ਦੇ ਮਾਹੌਲ ਦੇ ਵਿੱਚ ਕਰੋਨਾ ਵਾਇਰਸ ਜਿਹੜਾ ਆ ਉਹ ਇੱਕ ਤਰ੍ਹਾਂ ਨਾਲ ਇਕਨੋਮਿਕ ਇੰਡੀਕੇਟਰ ਬਣਿਆ ਹੋਇਆ ਵੀ ਕਿੰਨੇ ਕੁ ਲੋਕ ਬਿਮਾਰ ਹੋਣ ਜਾ ਰਹੇ, ਕਿੰਨਿਆਂ ਕੁ ਦੀ ਡੈਥ ਹੋ ਰਹੀ ਆ, ਉਹਦੇ ਬੇਸ ਦੇ ਉੱਤੇ ਹੀ ਆਉਣ ਵਾਲੇ ਸਮੇਂ ਦੇ ਵਿੱਚ ਇਕੋਨਮੀ ਡਿਪੈਂਡ ਕਰਨੀ ਆ। ਕਿਉਂਕਿ ਹੌਲੀ ਹੌਲੀ ਹੁਣ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਉਹਨਾਂ ਨੇ ਓਪਨ ਕਰਨਾ ਸ਼ੁਰੂ ਕੀਤਾ ਸੀ, ਪਰ ਜਿਸ ਹਿਸਾਬ ਨਾਲ ਫਿਗਰਸ ਜਾ ਰਹੇ ਆ ਜਿਹੜੀ ਸਟਾਕ ਮਾਰਕੀਟ ਆ ਉਹ ਹੁਣ ਥੋੜ੍ਹੀ ਘਬਰਾਈ ਹੋਈ ਆ। US ਦੇ ਵਿੱਚ ਕੱਲ੍ਹ ਜਿਹੜੇ ਆ ਕਹਿੰਦੇ 919 ਲੋਕਾਂ ਦੀ ਮੌਤ ਹੋਈ ਆ ਕੋਵਿਡ-19 ਦੇ ਨਾਲ। 51,888 ਦੇ ਕਰੀਬ ਕੇਸ ਜਿਹੜੇ ਇੱਕ ਦਿਨ 'ਚ ਹੋਏ ਆ। ਹਰ ਰੋਜ਼ USA ਦੇ ਵਿੱਚ 6,53,000 ਦੇ ਕਰੀਬ ਟੈਸਟ ਜਿਹੜੇ ਆ ਉਹ ਹੋ ਰਹੇ ਆ। ਕੰਪਨੀਆਂ ਨੇ ਬਹੁਤ ਸਾਰੇ ਆਪਣੇ ਇੰਪਲਾਈਆਂ ਦੇ ਪੇ ਕੱਟ ਕਰਨੇ ਸ਼ੁਰੂ ਕਰ ਦਿੱਤੇ। ਕਹਿੰਦੇ 30% ਇੰਪਲਾਈਜ਼ ਨੇ ਆਪਣੇ ਜਿਹੜੇ ਇੰਪਲਾਇਰ ਆ ਉਹਨਾਂ ਨੇ ਆਪਣੇ ਇੰਪਲਾਈਆਂ ਦੇ ਪੇ ਕੱਟ ਕੀਤੇ ਆ, ਅਤੇ ਜਿਹਦੇ ਕਰਕੇ 55% ਦੇ ਕਰੀਬ ਕੰਪਨੀਆਂ ਆਪਣੇ ਇੰਪਲਾਈਜ਼ ਦੀਆਂ ਜੋਬ ਸੇਵ ਕਰਨ ਦੇ ਵਿੱਚ ਕਾਮਯਾਬ ਹੋਈਆਂ ਹੈਗੀਆਂ। ਜੀ ਜੀ ਅਤੇ ਹਰਜੋਤ ਸਿੰਘ ਜੀ ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਜਿਹੜਾ ਜਾਂਦੇ ਜਾਂਦੇ ਆਪਾਂ ਜ਼ਰੂਰ ਸਿੱਖਾਂ ਨਾਲ ਰਿਲੇਟਡ ਇੱਕ ਖਬਰ ਸਾਂਝੀ ਕਰਦੇ ਜਾਣੇ ਆ। ਸਿੱਖ ਹਮੇਸ਼ਾ ਹੀ ਜਿਹੜੇ ਮਰਜ਼ੀ ਦੁਨੀਆ ਦੇ ਮੁਲਕ ਚੱਲ ਜਾਣ ਕਹਿੰਦੇ ਵੀ ਗੁਰੂ ਘਰ ਸਭ ਤੋਂ ਪਹਿਲਾਂ ਬਣਾਉਂਦੇ ਆ। ਇਸੇ ਤਰ੍ਹਾਂ ਖਬਰ ਆ ਰਹੀ ਆ ਨਾਰਥ ਐਂਪਟਨ ਮੈਸਾਚੂਸੇਟਸ ਤੋਂ। ਉੱਥੇ ਦੀ ਸਿੱਖ ਕਮਿਊਨਿਟੀ ਇੱਕ ਬਹੁਤ ਹੀ ਛੋਟੀ ਜਿਹੀ ਬਿਲਡਿੰਗ ਦੇ ਵਿੱਚ ਉਹਨਾਂ ਦਾ ਗੁਰੂ ਘਰ ਸੀ ਕਾਫੀ ਸਾਲਾਂ ਤੋਂ, ਅਤੇ ਪਿਛਲੇ 2-3 ਸਾਲਾਂ ਤੋਂ ਉਹਨਾਂ ਨੇ ਜ਼ੋਰ ਲਾ ਕੇ ਨਵੀਂ ਬਿਲਡਿੰਗ ਬਣਾਈ ਕਾਫੀ ਵੱਡੀ। ਸੋ ਕਹਿੰਦੇ ਵੀ ਪਿਛਲੇ ਵੀਕਐਂਡ ਉਹਨਾਂ ਨੇ ਜਿਹੜਾ ਪੁਰਾਣਾ ਉਹਨਾਂ ਦਾ ਗੁਰੂ ਘਰ ਸੀਗਾ ਸ਼੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸੇਂਟ ਜੋਰਜ ਸਟਰੀਟ ਤੋਂ ਮੂਵ ਕਰਕੇ ਨਵੀਂ ਜਿਹੜੀ ਉੱਥੇ ਸੇਂਟ ਜੇਮਸ ਮਿਲ ਰੋਡ ਆ ਉੱਥੇ ਲੈ ਗਏ ਆ, ਅਤੇ ਬਹੁਤ ਹੀ ਵਧੀਆ ਗੁਰੂ ਘਰ ਉਹਨਾਂ ਨੇ ਬਿਲਡਿੰਗ ਬਣਾਈ ਆ। 300 ਤੋਂ ਵੱਧ ਲੋਕ ਜਿਹੜੇ ਆ ਉੱਥੇ ਅਟੈਂਡ ਕਰ ਸਕਦੇ ਆ। ਸੋ ਕੋਈ ਵੀ ਆਪਣਾ ਸਰੋਤਾ ਨਾਰਥ ਹੈਂਪਟਨ ਜਿਹੜਾ ਮੈਸਾਚੂਸੇਟਸ ਜਾਂਦਾ ਹੈ ਤਾਂ ਜ਼ਰੂਰ ਉੱਥੇ ਉਹ ਗੁਰੂ ਘਰ ਵਿਜ਼ਿਟ ਕਰਕੇ ਆ ਸਕਦਾ ਹੈ। ਜੀ ਜੀ ਅਤੇ ਹੁਣ ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਜਿਹੜੀ ਉਹ ਸਮਾਪਤੀ ਆ, ਅਤੇ ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਅਗਲੀ ਵਾਰ। ਅਤੇ ਜਾਣ ਤੋਂ ਪਹਿਲਾਂ ਦੱਸਦੇ ਜਾਈਏ ਜਿਹੜਾ ਅੱਜ ਬੁੱਧਵਾਰ ਨੂੰ ਜਿਹੜੇ ਇਸ ਤੋਂ ਬਾਅਦ ਦੇ ਵਿੱਚ ਹੁਣ ਪ੍ਰੋਗਰਾਮ ਆਊਗਾ ਸੱਜਰੀ ਮਾਫੀ ਚਾਹੁੰਦਾ ਹਾਂ ਆਤਮਿਕ ਆਨੰਦ। ਉਸ ਤੋਂ ਬਾਅਦ ਦੇ ਵਿੱਚ 11 ਵਜੇ ਸੱਜਰੀ ਸਵੇਰ 12:30 ਤੋਂ 2 ਵਜੇ ਤੱਕ ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ। 2 ਵਜੇ ਜਿਹੜਾ ਪ੍ਰੋਗਰਾਮ ਨਜ਼ਰੀਆ, 3:45 ਵਜੇ ਰਿਸ਼ਤੇ ਪ੍ਰੋਗਰਾਮ, 4 ਵਜੇ ਜਿਹੜਾ ਪ੍ਰੋਗਰਾਮ ਵਿਸਰ ਦਾ ਵਿਰਸਾ,
ਤੇ ਫਿਰ 5:40 ਦੇ ਉੱਤੇ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ ਪ੍ਰਸਾਰਿਤ ਹੋਵੇਗਾ ਤੇ ਉਸ ਤੋਂ ਬਾਅਦ ਦੇ ਵਿੱਚ 6 ਵਜੇ ਗੁਰਬਾਣੀ ਦੇ ਪ੍ਰੋਗਰਾਮ ਚੱਲਣਗੇ। 8 ਵਜੇ ਫਿਰ ਖਬਰ ਤੇ ਨਜ਼ਰ ਜਿਹੜਾ ਆਊਗਾ ਬਲਤੇਜ ਪੰਨੂ ਹੁਣਾਂ ਦੇ ਨਾਲ। 8:30 ਵਜੇ ਅਪਡੇਟ ਅਮਰੀਕਾ ਸ਼ਾਮ ਦਾ ਬੁਲੇਟਿਨ ਉਸ ਦਾ ਰਿਪੀਟ ਤੇ 9 ਵਜੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਜੀਵਨੀ ਦੇ ਨਾਲ ਸੰਬੰਧਿਤ ਜਿਹੜਾ ਰੇਡੀਓ ਡਰਾਮਾ ਆ ਉਹ ਪੇਸ਼ ਕੀਤਾ ਜਾਊਗਾ। ਉਹ ਲਗਾਤਾਰ ਹਰ ਬੁੱਧਵਾਰ ਨੂੰ 9 ਵਜੇ ਜਿਹੜਾ ਉਹ ਪ੍ਰਸਾਰਿਤ ਕੀਤਾ ਜਾਂਦਾ ਹੈ। ਸੋ ਜ਼ਰੂਰ ਜਿਹੜਾ ਹੈ ਉਸ ਨੂੰ ਵੀ ਤੁਸੀਂ ਉਹ ਸੁਣਿਆ ਕਰੋ। ਦੋ ਜਿਹੜੇ ਉਸ ਦੇ ਵਿੱਚ ਤਕਰੀਬਨ 40 ਕੁ ਮਿੰਟ ਦੇ ਜਿਹੜੇ ਐਪੀਸੋਡ ਆ ਉਹ ਤੁਹਾਡੇ ਲਈ ਜਿਹੜੇ ਆ ਹਰ ਬੁੱਧਵਾਰ ਨੂੰ ਜਿਹੜਾ ਉਹ ਪੇਸ਼ ਕੀਤਾ ਜਾਂਦਾ ਹੈ। ਸੋ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਜੀਵਨੀ ਦੇ ਉੱਤੇ ਬਣਿਆ ਹੋਇਆ ਰੇਡੀਓ ਡਰਾਮਾ ਜਿਹੜਾ ਆ ਉਹ ਬੁੱਧਵਾਰ ਨੂੰ ਰਾਤੀ 9 ਵਜੇ ਜਿਹੜਾ ਉਹ ਪ੍ਰਸਾਰਿਤ ਹੁੰਦਾ ਆ। ਸੋ ਉਦੋਂ ਉਸ ਨੂੰ ਵੀ ਜਿਹੜਾ ਉਹ ਜ਼ਰੂਰ ਸੁਣਿਆ ਕਰੋ। ਤੇ ਇੱਦਾਂ ਹੀ ਜਿਹੜੇ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਚੱਲਣਗੇ। ਤੇ ਹੁਣ ਇਜਾਜ਼ਤ ਲੈਂਦੇ ਹਾਂ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਮੇਰੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਭ ਨੂੰ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਲੈਜੈਂਡ ਟਰਾਂਸਪੋਰਟੇਸ਼ਨ ਯੂਬਾ ਸਿਟੀ ਵਾਲਿਆਂ ਨੂੰ ਇਸ ਮੌਕੇ LA ਤੋਂ ਨਦਰਨ ਕੈਲੀਫੋਰਨੀਆ ਦੇ ਲਈ ਡਰਾਈਵਰ ਅਤੇ ਓਨਰ ਆਪਰੇਟਰਸ ਚਾਹੀਦੇ ਹਨ। ਇਹ ਡਰਾਈਵਰਸ ਨੂੰ W2 ਮੈਡੀਕਲ ਅੱਖਾਂ ਤੇ ਦੰਦਾਂ ਵਾਸਤੇ ਮੈਡੀਕਲ 401k ਪਲਾਨ ਪੈਨਸ਼ਨ